हुक्का हुक्म फकीरी पाले पाट गया नू सीवे वाह वाह ते जो ये रमज एहसान संभाले बैठ हुक्के नू पीवे। हुक्के दे जेड़े पीण वाले ने ना प्याकल ने हुक्के दे छेके जेड़े ने वो कट्ठे हो के बहिंदे ने। हाँ। जदों कट्ठे हो के बहणगे ते थोड़ा बहुता जेड़ा एक दूजे नाल नाराजगी वाधा घाटा वो भी मुक जाएगी जी। नाले अपने दुख सुख साझे करनगे। ते तंबाकू जेड़ा ये लफज ही अंग्रेजी दा है अच्छा टबैको बिल्कुल ਉਹਦੇ ਤੋਂ ਵਿਗੜ ਕੇ ਤੰਬਾਕੂ ਬਣਿਆ। ਔਰ ਹੁੱਕਾ ਵੀ ਜਿਹੜਾ ਆਕਸਫੋਰਡ ਲਰਨਰਜ਼ ਐਡਵਾਂਸ ਡਿਕਸ਼ਨਰੀ ਮੇਰੇ ਕੋਲ ਪਈ ਹੈ ਉਹਦੇ ਵਿੱਚ ਲਿਖਿਆ ਹੋਇਆ ਇਹ ਵੀ ਅੰਗਰੇਜ਼ੀ ਦਾ ਲਫ਼ਜ਼ ਹੈ। ਸਿਗਰਟਾਂ ਦੀਆਂ ਡੱਬੀਆਂ ਤੇ ਅਸੀਂ ਨਿੱਕੇ ਹੁੰਦਿਆਂ ਪੜ੍ਹਦੇ ਹੁੰਦੇ ਸਾਂ ਮੇਡ ਫਰਮ ਬੈਸਟ ਵਰਜੀਨਾ ਟਬੈਕੋ। ਹਾਂ ਉਹ ਜਨਾਬ ਵਰਜੀਨਾ ਅਮਰੀਕਾ ਦੀ ਰਿਆਸਤ ਹੈ ਕਿ ਮੈਂ ਖੁਦ ਇਟਲੀ ਫਰਾਂਸ ਤੇ ਜਰਮਨੀ ਦੇ ਅਜਾਇਬ ਘਰਾਂ ਦੇ ਵਿੱਚ ਜੀ ਹੁੱਕੇ ਵੇਖੇ ਨੇ बड़े बड़े सोने सोने ਦੀਆਂ ਜ਼ੰਜੀਰੀਆਂ ਵਾਲੇ। ਪੁਲਿਸ ਤੇ ਤੁਹਾਨੂੰ ਪਤਾ ਹੈ ਨਾ ਪੁਲਿਸ ਹੀ ਹੁੰਦੀ ਆ ਉਹ ਕਿਸੇ ਵੀ ਮੁਲਕ ਦੀ ਹੋਵੇ। ਜੀ ਅੱਛਾ ਸਾਡੀ ਜ਼ਰਾ ਜ਼ਿਆਦਾ ਵਧੀਆ ਇਹਦੇ ਧੂੰ ਨੇ ਤੁਹਾਨੂੰ ਕੁਝ ਨਹੀਂ ਆਖਣਾ। ਸਿਗਰਟਾਂ ਇੱਥੇ ਦੋ ਪੀਓਗੇ ਤੇ ਜਿਹੜੇ ਨਹੀਂ ਪੀਣ ਵਾਲੇ ਨਾ ਉਹਨਾਂ ਨੂੰ ਬਹੁਤ ਆਵਾਜ਼ਾਰੀ ਹੋਏਗੀ ਖਾਂਸੀ ਆਉਣ ਲੱਗ ਪੈਗੀ ਉਹਨਾਂ ਨੂੰ ਖੰਘ ਆਉਣ ਡੈ ਪੈਗੀ। ਪਾਂਦਾ ਉਹਨੂੰ ਆਂਦੇ ਸਨ ਜਿਹੜਾ ਪੈਸੇ ਦੇ ਕੇ ਕਿਰਾਏ ਤੇ ਟੋਰਿਆ ਜਾਂਦਾ ਸੀ ਵੀ ਤੂੰ ਆ ਸਾਡਾ ਕੰਮ ਕਰਕੇ ਆ ਜੀ ਹਾਂਜੀ ਬੁੱਤੀ ਕੱਢ ਕੇ ਆ ਉਹਨੂੰ ਪਾਂਦਾ ਆਂਦੇ ਸਨ। ਤੇ ਤੁਸੀਂ ਇੰਜ ਕਰੋ ਕਿ ਆਪਸ ਵਿੱਚ ਜੁੜੇ 3 ਕਮਰੇ ਹੋਣ ਜਿਨ੍ਹਾਂ ਦੇ ਆਪਸ 'ਚ ਬੂਹੇ ਹੋਣ ਲੱਗੇ। ਉਹਨਾਂ ਆਖਿਆ ਜੀ ਬੜੇ ਮਹੱਲਾਂ ਦੇ ਵਿੱਚ ਬੜੇ ਉਹਨਾਂ ਆਖਿਆ ਵੀ ਉਹ ਜਿਹੜੇ ਨੇ ਨਾ ਉਹਨਾਂ ਦੇ ਵਿੱਚ ਸਵਾਹ ਜਿਹੜੀ ਹੈ ਨਾ ਇਹ ਗੋਹਿਆਂ ਦੀ ਇਹ ਬੜੀ ਬਰੀਕ ਹੋ ਜਾਂਦੀ ਹੈ ਜੀ ਹਾਂਜੀ ਹਾਂਜੀ ਪਾਊਡਰ ਬਣ ਜਾਂਦਾ ਪਾਊਡਰ ਬਣ ਜਾਂਦੀ ਇਹ ਸਵਾਹ ਜਿਹੜੀ ਹੈ ਨਾ ਇਹ ਵਿਚਕਾਰਲੇ ਕਮਰੇ 'ਚ ਪਵਾ ਦੇਣੀ ਹੈ 1-1 ਇੰਚ। ਆ ਜਿਹੜੀ ਮੇਰੀ ਉਂਗਲ ਆ ਜੀ ਇੱਥੇ ਹੁਣ ਵੀ ਆ ਜੋੜ ਜੇ ਦਾ ਨਿਸ਼ਾਨ ਨਜ਼ਰ ਆ ਰਿਹਾ। ਮੈਂ ਦਫ਼ਤਰ 'ਚ ਬੈਠਾ ਨਾ ਕਿਤੇ ਉਹ ਪੇਪਰ ਪੈਨ ਨਹੀਂ ਹੁੰਦੀ ਜੀ ਜੀ ਅਜੇ ਉਹ ਪੇਪਰ ਪੈਨ ਨਾ ਇੱਥੇ ਕੋਈ ਛਿਲਤਰ ਵੱਜ ਗਈ ਮਾੜੀ ਜੀ ਤੇ ਮੈਂ ਇਸ ਤਰ੍ਹਾਂ ਉਹਨੂੰ ਕੱਢ ਬੈਠਾ ਜੀ ਉਹਦੇ ਨਾਲ ਐਸੀ ਇਨਫੈਕਸ਼ਨ ਹੋਈ ਐਸਾ ਵਿਗਾੜ ਹੋਇਆ ਗਿਆ ਮੇਰੀ ਉਂਗਲ ਪਿੱਛੇ ਨੂੰ ਲਮਕ ਜਾਂਦੀ ਸੀ। ਮੇਰੀ ਜ਼ਾਤੀ ਮੈਂ ਆਪਣੀ ਗੱਲ ਕਰ ਰਿਹਾ। ਉੱਥੇ ਮੈਂ ਡਾਕਟਰਾਂ ਨੂੰ ਕਿਹਾ ਉਹਨਾਂ ਆਖਿਆ ਜੀ ਵੱਢਣੀ ਪੈ ਗਈ। ਮੈਂ ਕਿਹਾ ਮੈਂ ਤੇ ਡੁੱਡਾ ਜਿਹਾ ਹੋ ਜਾਵਾਂਗਾ। ਉੱਥੇ ਇੱਕ ਨਾਭਾ ਨਾਈ ਸੀ ਕਸੂਰ ਦੇ ਵਿੱਚ ਨਾਭਾ ਉਹਦਾ ਨਾਂ ਸੀ। ਮੈਂ ਉਹਨੂੰ ਜਾ ਕੇ ਮਿਲਿਆ ਉਹ ਆਂਦਾ ਬਾਜਵਾ ਸਾਹਿਬ ਇਹ ਵੱਢ ਦੇਣਾ ਮੇਰੇ ਕੋਲ ਆ ਜੇ ਹਾਂਜੀ ਮੈਂ ਇਹਦਾ ਇਲਾਜ ਕਰਾਂਗਾ ਔਰ ਇਹ ਠੀਕ ਹੋ ਜਾਏਗੀ। ਐਲੋਪੈਥੀ ਖਾਣ ਤੋਂ ਹੱਤਲ ਵਸਾ ਪਰਹੇਜ਼ ਕਰਿਓ। ਇਹ ਇੱਕ ਬਿਮਾਰੀ ਹਟਾਉਂਦੀ ਹੈ ਤੇ 4 ਲਾਉਂਦੀ ਹੈ। ਦੂਜਾ ਵੇਖੋ ਨਾ ਜੀ ਦੰਦ ਦਰਦ ਲਈ ਵੀ ਉਹੀ ਦਵਾਈ ਹੈ ਜਿਹੜੀ ਗੋਡੇ ਦੀ ਦਰਦ ਲਈ ਹੈ। ਜਿਹੜੀ ਪੈਰ 'ਚ ਕੰਡਾ ਚੁੱਭੇ ਤੇ ਉਹਦੀ ਦਰਦ ਲਈ ਵੀ ਉਹੀ ਦਵਾਈ ਹੈ। 8000 ਸਾਲ ਪਹਿਲਾਂ ਟੈਕਸਲੇ ਦੇ ਵਿੱਚ ਸਰਕਪ ਯੂਨੀਵਰਸਿਟੀ ਸਾਡੇ ਵੱਡੇ ਨੇ ਬਣਾਈ ਹਾਂਜੀ ਔਰ ਉਸ ਵੇਲੇ ਉਹਦੇ ਕੋਲ 15000 ਸਟੂਡੈਂਟ ਸੀ। ਸੋਲਰ એનર્ਜੀ ਜਿਹੜੀ ਅੱਜ ਉਹਦਾ ਮਤਲਬ ਉਹਦੇ ਤੇ ਕੰਮ ਹੋ ਰਿਹਾ ਔਰ ਇਜਾਦ ਕੀਤੀ ਹੈ ਸਾਡੀ ਜ਼ਰੂਰਤ ਬਣ ਗਈ ਹੈ ਜ਼ਰੂਰਤ ਬਣ ਗਈ ਹੈ। ਇਹ ਉਸ ਬੰਦੇ ਨੇ ਆਈਡੀਆ ਦਿੱਤਾ ਲੁੱਟ ਤੇ ਮਾਰ ਇਹੋ ਹੀ ਦੋਵੇਂ ਕੰਮ ਆ 47 ਚ ਵੇਖੇ ਔਰ 15 ਲੱਖ ਬੇਗੁਨਾਹ ਬੰਦਾ 47 ਦੇ ਵਿੱਚ ਵੱਢਿਆ ਟੁੱਕਿਆ ਗਿਆ ਔਰ ਘਰ ਲੁੱਟੇ ਗਏ। ਉਹਦਾ ਅਸਰ ਇਹ ਹੋਇਆ ਕਿ ਸਾਡੀ ਕੌਮ ਨੇ ਸਮਝ ਲਿਆ ਕਿ ਜਿਹੜਾ ਬੰਦਾ ਲੁੱਟ ਲੈਂਦਾ ਤੇ ਜਿਹੜਾ ਬੰਦਾ ਮਾਰ ਦਿੰਦਾ ਕਿਸੇ ਨੂੰ ਜਾਂ ਮਾਰਨ ਦੀ ਤਾਕਤ ਰੱਖਦਾ ਉਹ ਸਭ ਤੋਂ ਵੱਡਾ ਬਹਾਦਰ ਹੈ। ਜਦੋਂ ਰਾਂਗ ਮੈਨ ਨੂੰ ਰਾਈਟ ਜਾਬ ਤੇ ਲਾ ਦਿਓਗੇ ਇਨਕੈਪੇਬਲ ਨੂੰ ਕਾਬਲੇ ਲਾ ਕੇ ਕੈਪੇਬਲ ਦੀ ਜਗ੍ਹਾ ਤੇ ਫਿੱਟ ਕਰ ਦਿਓਗੇ ਤੇ ਜਿਹੜਾ ਬੰਦਾ ਇਨਕੈਪੇਬਲ ਹੋਏਗਾ ਹੀਣਾ ਹੋਏਗਾ ਉਹ ਅਕਲੋਂ ਵੀ ਹੀਣਾ ਹੋਏਗਾ ਉਹਦੀ ਕਿੰਨੀ ਕੁ ਕੈਪੇਬਿਲਿਟੀ ਹੋਏਗੀ ਹਾਂਜੀ ਕੰਮ ਨੂੰ ਬਿਹਤਰ ਕਰਨ ਦੀ ਉਹ ਤੇ ਫਿਰ ਇਹੀ ਕਰੇਗਾ ਕਿ ਲੁੱਟ ਕੇ ਖਾ ਲਓ। ਕਿੱਡੇ ਦੁੱਖ ਦੀ ਗੱਲ ਏ ਸਾਡੇ ਮੁਲਕ 'ਚ ਪਾਸਪੋਰਟ ਬਣਾਉਣ ਲਈ ਕਾਗਜ਼ ਨਹੀਂ ਪਿਆ ਕਾਗਜ਼ ਥੁੜ ਗਿਆ। ਇੰਨੇ ਲੋਕ ਲੈਣਾ ਲੱਗੀਆਂ ਨੇ ਬਾਹਰ ਦੇ ਮੁਲਕ ਛੱਡ ਕੇ ਨੱਠਣ ਲਈ। ਸਾਡੇ ਲਈ ਮਰ ਜਾਣ ਦਾ ਮਕਾਮ ਏ। ਤੇ ਰੱਬਾ ਸੋਹਣਿਆ ਸਾਡੇ ਗੁਨਾਹ ਨੇ ਕੋ ਮਾਫ ਹੀ ਕਰ ਛੱਡ ਹੁਣ ਹਾਂਜੀ ਅਸੀਂ ਬੁਰੇ ਹੀ ਸਹੀ ਲੇਕਿਨ ਸਾਨੂੰ ਪਰਤ ਕੇ ਸਾਨੂੰ ਇਹ ਛਦੌਲੇ ਸ਼ਾਹ ਦੇ ਚੂਹੇ ਹੀ ਸਾਡੇ ਜੋਗੇ ਰਹਿ ਗਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ ਅੱਜ ਫੇਰ ਅਸੀਂ ਤੁਹਾਨੂੰ ਨਾਲ ਲੈ ਕੇ ਪੰਜਾਬੀ ਮਾਂ ਬੋਲੀ ਦੇ ਇਸ਼ਕ ਦੇ ਵਿੱਚ ਗੱਖੜ ਵਾਲੀ ਆਏ ਹੋਏ ਆ ਆਪਣੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਨੂੰ ਮਿਲਣ ਦੇ ਵਾਸਤੇ ਜਿਨ੍ਹਾਂ ਦੇ ਕੋਲ ਆ ਕੇ ਤੇ ਉਹਨਾਂ ਦੇ ਨਾਲ ਪੰਜਾਬੀ
ਜ਼ੁਬਾਨ ਦੇ ਵਿੱਚ ਗੱਲਾਂ ਕਰਕੇ, ਉਹਨਾਂ ਕੋਲੋਂ ਪੰਜਾਬੀ ਜ਼ੁਬਾਨ ਸਿੱਖ ਕੇ, ਉਹਨਾਂ ਕੋਲੋਂ ਆਪਣੇ ਦੇਸ਼ ਪੰਜਾਬ ਦਾ ਪਿਛੋਕੜ ਜਾਣ ਕੇ, ਸੱਚੀ ਗੱਲ ਹੈ ਬੜੀ ਦਿਲ ਨੂੰ ਠੰਡ ਪੈਂਦੀ ਹੈ। ਤੇ ਤੁਹਾਡਾ ਵੀ ਤੇ ਇਹੋ ਹੀ ਹਾਲ ਹੈ, ਤੁਸੀਂ ਆਪੋਂ ਵੀ ਬੜੇ ਖੁਸ਼ ਹੁੰਦੇ ਹੋ। ਤੇ ਸਾਨੂੰ ਅਕਸਰ ਸਾਡੇ ਨਾਜ਼ਰੀਨ ਆਪਣੇ ਕਮੈਂਟਸ ਦੇ ਵਿੱਚ ਟੈਲੀਫੋਨ ਕਰ ਕਰਕੇ ਔਰ ਦੀਗਰ ਜ਼ਰਾਏ ਦੇ ਨਾਲ WhatsApp ਕਰਕੇ ਸਾਨੂੰ ਦੱਸਦੇ ਰਹਿੰਦੇ ਨੇ ਕਿ ਬਾਬਾ ਜੀ ਦੀਆਂ ਗੱਲਾਂ ਉਹਨਾਂ ਨੂੰ ਬੜੀਆਂ ਹੀ ਚੰਗੀਆਂ ਲੱਗਦੀਆਂ ਨੇ। ਤੇ ਆਓ ਅੱਜ ਫਿਰ ਇੱਕ ਦੋ ਆਪਣੀ ਕਲਚਰ ਤੇ ਸਕਾਫਤ ਦੇ ਬਾਰੇ ਸਵਾਲਾਤ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਨੇ ਉਹਨਾਂ ਬਾਰੇ ਬਾਬੇ ਹੋਰਾਂ ਨੂੰ ਪੁੱਛਨੇ ਆ। ਸਭ ਤੋਂ ਪਹਿਲੇ ਤੇ ਬਾਬਾ ਜੀ ਅੱਜ ਹੁੱਕਾ ਪੀਣ ਡਏ ਨੇ, ਤੇ ਹੁੱਕਾ ਜਿਹੜਾ ਹੈ ਉਹ ਸਾਡੇ ਕਲਚਰ ਦਾ ਇੱਕ ਅਟੂਟ ਅੰਗ ਹੈ, ਸਾਡੇ ਦਿਹਾਤ ਦਾ, ਸਾਡੇ ਚੌਪਾਲਾਂ ਦਾ, ਸਾਡੇ ਦਾਇਰਿਆਂ ਦਾ। ਪਿਆਰਿਓ, ਇੱਕ ਜੁਜ਼ਵੇ ਲਾ ਯੁਨਫਿਕ ਹੈ। ਅਸੀਂ ਜਦੋਂ ਪਿੰਡ ਆਪਣੇ ਜਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਜਾਂ ਨੌਜਵਾਨ ਵੀ ਬੈਠੇ ਹੁੰਦੇ ਨੇ ਕਿਸੇ ਜਗ੍ਹਾ ਦੇ ਉੱਤੇ। ਈਵਨ ਸਾਡੀਆਂ ਪੰਚਾਇਤਾਂ ਜਿੱਥੇ ਲੱਗਦੀਆਂ ਨੇ ਪਿੰਡਾਂ ਥਾਵਾਂ ਦੇ ਵਿੱਚ, ਉੱਥੇ ਅਸੀਂ ਵੇਖਦੇ ਹਾਂ ਕਿ ਸਾਡੀ ਪੰਚਾਇਤ ਦੇ ਵਿੱਚ ਵੀ ਜਿੱਥੇ ਬਾਕੀ ਸਾਰੇ ਪੈਂਚ ਬੈਠੇ ਹੁੰਦੇ ਨੇ, ਉੱਥੇ ਪ੍ਰਧਾਨ ਵਿੱਚ ਹੁੱਕਾ ਹੀ ਹੁੰਦਾ ਹੈ। ਤੇ ਹੁੱਕਾ ਸਾਡੀ ਪੰਜਾਬੀ ਜ਼ੁਬਾਨੋਂ ਅਦਬ, ਸਾਡੀ ਸਕਾਫਤ ਦੀ ਮੈਂ ਅਰਜ਼ ਕੀਤਾ ਕਿ ਜਾਨ ਹੈ। ਇਹ ਹੁੱਕਾ ਕਿੱਥੋਂ ਸ਼ੁਰੂ ਹੋਇਆ, ਕਿਹਨੇ ਇਹਨੂੰ ਈਜਾਦ ਕੀਤਾ, ਸਭ ਤੋਂ ਪਹਿਲੇ ਕਿਹਨੇ ਬਣਾਇਆ, ਇਹ ਸਾਡੇ ਪਿੰਡਾਂ 'ਚ ਕਿਵੇਂ ਆਇਆ? ਆਓ ਬਾਬਾ ਜੀ ਤੋਂ ਜ਼ਰਾ ਹੁੱਕੇ ਬਾਰੇ ਤੇ ਅੱਜ ਗੱਲਾਂ ਬਾਤਾਂ ਪੁੱਛੀਏ। ਹੁੱਕੇ ਦੀ ਕੀ ਤਾਰੀਖ ਹੈ? अस्सलाम वालेकुम जनाब अली जी। वालेकुम सलाम जनाब। बिस्मिल्लाह जी। आया ਨੂੰ जी। ਅਸੀਂ ਜਨਾਬ ਅੱਜ ਤੁਹਾਨੂੰ ਹੁੱਕਾ ਪੀਂਦੇ ਆ ਵੇਖਿਆ जी जी, ਤੇ ਦਿਲ ਕੀਤਾ ਕਿ ਜ਼ਰਾ ਹੁੱਕੇ ਬਾਰੇ ਵੀ ਪਹਿਲੇ ਜਾਣਕਾਰੀ ਲਈਏ, ਨਾਲੇ ਆਪਣੇ ਵਿਊਅਰਸ ਨੂੰ ਦਸੀਏ। ਬਾਈਵਾ ਸਾਹਿਬ, ਸਾਡੇ ਪਿੰਡ ਥਾਵਾਂ 'ਚ ਅਸੀਂ ਵੇਖਦੇ ਆ ਕਿ ਜਿੱਥੇ ਵੀ ਸਾਡੇ ਬਜ਼ੁਰਗ ਚਾਰ ਬੈਠੇ ਹੁੰਦੇ ਨੇ, ਅਕਸਰ ਐਸੀਆਂ ਹੀ ਅਸੀਂ ਜਗ੍ਹਾ ਦੇਖਦੇ ਆ, ਦਾਇਰੇ ਨੇ, ਹਾਂਜੀ, ਕਿਸੇ ਬੋਰਡ ਥੱਲੇ ਕੋਈ ਮਜਲਿਸ ਲਾਈ ਹੈ ਬਜ਼ੁਰਗਾਂ ਨੇ, ਨੌਜਵਾਨ ਜਿੱਥੇ ਬੈਠੇ ਨੇ। ਬਲਕਿ ਪਿੰਡਾਂ ਦੇ ਵਿੱਚ ਤੇ ਅਸੀਂ ਇੱਥੋਂ ਤੱਕ ਵੀ ਸੁਣਿਆ ਵੀ ਕਿਸੇ ਸੱਜਣ ਨਾਲ ਟੁਰ ਜਾਈਏ ਪ੍ਰਾਹੁਣੇ, ਉਹ ਬੜੀ ਆਓ ਭਗਤ ਕਰੇ, ਜਿੰਨਾ ਮਰਜ਼ੀ ਦੇਸੀ ਕੁੱਕੜ, ਦੇਸੀ ਘਿਓ ਖਵਾਏ। ਜੀ ਜੀ ਜੀ। ਤੇ ਜੇ ਹੁੱਕੇ ਦੀ ਵਾਰੀ ਨਾ ਲਵਾਏ ਤੇ ਅਗਲੇ ਆਂਦੇ ਨੇ ਛੱਡ ਯਾਰ, ਇਹਨੇ ਹੁੱਕੇ ਦੀ ਵਾਰੀ ਨਹੀਂ ਲਵਾਈ ਸਾਨੂੰ, ਮਤਲਬ ਉਹਦੀ ਬਾਕੀ ਖਾਦਾ ਪੀਤਾ ਭੁੱਲ ਜਾਂਦੇ ਨੇ। ਇਹ ਹੁੱਕਾ ਐਡਾ ਜਿਹੜਾ ਨਾ ਜੀ ਜ਼ਰੂਰੀ ਹੈ। ਉਹ ਮੈਨੂੰ ਨਾ ਜੀ ਯਾਦ ਆ ਗਿਆ ਇੱਕ ਹਾਸੇ ਵਾਲੀ ਗੱਲ ਜੀ ਕਿ ਮੈਂ ਪੜ੍ਹਦਾ ਸਾਂ ਜਨਾਬ ਇਸਲਾਮੀਆ ਕਾਲਜ ਸਿਆਲਕੋਟ FSC 'ਚ। ਜੀ ਜੀ। ਤੇ ਮੈਂ ਹੁੱਕਾ ਉਦੋਂ ਵੀ ਪੀਂਦਾ ਸਾਂ। ਅੱਛਾ ਜੀ। ਮੈਂ ਨਾਲ ਹੀ ਰੱਖਿਆ ਸੀ। ਵਾਹ। ਤੇ ਮੈਂ ਇੱਕ ਮੁੰਡਾ ਸੀ ਸਾਡਾ ਸਿਆਲਕੋਟ ਸ਼ਹਿਰ ਦਾ ਹੀ, ਉਹ ਜਮਾਤੀ ਸੀ ਜੀ, ਉਹਦੇ ਘਰ ਗਿਆ ਤੇ ਉਹਨੂੰ ਮੈਂ ਆਖਿਆ ਵੀ ਆਂਦਾ ਸਾਡੇ ਘਰ ਆਇਆ ਜੇ, ਰੋਟੀ ਛੋਟੀ ਖਾਇਆ ਜੇ, ਦਾਵਤ ਉਹਨੇ ਕੀਤੀ। ਜੀ ਜੀ। ਤੇ ਉਹ ਮੈਂ ਆਖਿਆ ਯਾਰ ਹੁੱਕਾ, ਇਹ ਹੁੱਕਾ ਵੀ ਮੈਂ ਲੈ ਆਉਣਾ ਜੀ। ਉਹਨੇ ਮਾੜੀ ਮੋਟੀ ਅੱਗ ਸ਼ੱਗ ਬਾਲ ਕੇ ਕੋਈ ਧਰ ਕੇ ਤੇ ਹੁੱਕਾ ਲੈਣ ਦਾ। ਤੇ ਮੈਂ ਆਖਿਆ ਓਏ ਪਾਣੀ ਇਹਦੇ 'ਚ ਨਹੀਂ ਪਾਇਆ? ਆਂਦਾ ਹਾਲੀ ਤੇ ਮੇਰੀ ਅੰਮਾ ਨੇ ਪਰਸੋਂ ਪਾਇਆ ਸੀ। ਤੇ ਮੈਂ ਆਖਿਆ ਅਗਲਾ ਮੁੱਕੇਗਾ ਤੇ ਫੇਰ ਪਾਣਾ ਜੇ। ਮੈਂ ਆਖਿਆ ਹਰ ਚਿਲਮ ਵਿੱਚ ਇਹਦਾ ਪਾਣੀ ਜਿਹੜਾ ਨਾ ਬਦਲੀਦਾ ਹੈ, ਤਾਜ਼ਾ ਪਾਈਦਾ। ਹਾਂਜੀ ਤਾਂ ਹੀ ਤੇ ਅੰਦਰ ਹੁੱਕਾ ਤਾਜ਼ਾ ਕਰੋ ਜੀ। ਜਿਆ ਜਿਆ। ਤੇ ਹੁੱਕਾ ਜਿਹੜਾ ਜੀ ਮੈਂ 5ਵੀਂ ਤੋਂ 5ਵੀਂ 6ਵੀਂ 'ਚ ਪੜ੍ਹਦਾ ਹਾਂ ਜਦੋਂ, ਉਦੋਂ ਬਜ਼ੁਰਗਾਂ ਨੇ ਸਾਨੂੰ ਲਾ ਛੜਿਆ ਜੀ। ਹਲਾਂ ਦੇ ਪਿੱਛੇ ਉਹ ਹਲ ਵਾਂਦੇ ਸਨ ਤੇ ਉਹਨਾਂ ਨੇ ਆਖਣਾ ਅੱਧੀ ਰਾਤ ਨੂੰ ਹਲ ਲੈ ਜਾਣੇ ਤੇ ਉਹਨਾਂ ਆਖਣਾ ਯਾਰ ਹੁੱਕਾ ਪਾ ਲਿਆਈ। ਉਹਦੇ ਨਾਲ ਕੀ ਹੁੰਦਾ ਸੀ, ਘੜੀ ਸਾਹ ਕੱਢ ਲੈਂਦੇ ਸਨ, ਬਹਿ ਗਏ ਤੇ ਥੋੜਾ ਜਿਹਾ ਨਾ ਸਾਹ ਕੱਢ ਲੈਂਦੇ ਸਨ। ਸਾਹ ਕੱਢ ਕੇ ਫੇਰ ਬੜਾ ਔਖਾ ਕੰਮ ਸੀ, ਜਟਕੀ ਕਾਰ ਬੁਰੀ, ਹਲ ਵਾਹ ਪੱਠਿਆਂ ਨੂੰ ਜਾਣਾ ਤੇ ਦਿਨ ਦੇ 11 ਵੱਜ ਜਾਣੇ ਤੇ ਫਿਰ ਆ ਕੇ ਬਾਜਰੇ ਵੱਢਣੇ, ਫਿਰ ਹੱਥ ਵਾਲਿਆਂ ਟੋਕਿਆਂ ਦੇ ਨਾਲ ਮੁੱਢੀਆਂ ਤੇ ਕੁਤਰਨੇ, ਫਿਰ ਡੰਗਰਾਂ ਨੂੰ ਪਾਣੇ। ਵਾਹ। ਤੇ ਇਹ ਔਖਾ ਕੰਮ ਸੀ। ਤੋ ਜਿੱਥੋਂ ਤੱਕ ਮੈਨੂੰ ਫਿਰ ਉੱਥੋਂ ਹੁੱਕਾ ਪੀਣ ਦੀ ਆਦਤ ਪੈ ਗਈ। ਫਿਰ ਉਹ ਮੈਂ ਸਾਰੀਆਂ ਜਮਾਤਾਂ ਹੁੱਕੇ ਨਾਲ ਹੀ ਪੜ੍ਹੀਆਂ। ਵਾਹ। ਤੋ ਮੈਂ ਬਲਕਿ ਆ ਜਿਹੜਾ ਹੁੱਕਾ ਬਣਵਾਇਆ ਨਾ ਜੀ, ਇਹਦੇ ਤੇ ਉਹ ਮੈਨੂੰ ਨਾ ਹੁੱਕਾ ਬਣਾਉਣ ਵਾਲਾ ਆਂਦਾ ਜੀ ਕੋਈ ਸ਼ੇਰ ਹੀ ਲਿਖ ਦਿਓ, ਮੈਨੂੰ ਸ਼ੇਰ ਦੱਸ ਦਿਓ, ਮੈਂ ਇਹਦੇ ਤੇ ਲਿਖ ਛੜਾ ਤੇ ਮੇਰੀ ਨਿਸ਼ਾਨੀ ਰਹੇਗੀ। ਉਹ ਫੌਤ ਹੋ ਗਿਆ, ਅੱਲਾ ਉਹਨੂੰ ਗਰੀਕੇ ਰਹਿਮਤ ਕਰੇ। ਬਸ਼ੀਰ ਉਹਦਾ ਨਾਂ ਸੀ, ਬਸ਼ੀਰ ਹੁੱਕਿਆਂ ਵਾਲਾ ਉਹਨੂੰ ਆਂਦੇ ਸਨ ਜੀ। ਤੇ ਮੈਂ ਉਹਨੂੰ ਉਸੇ ਵੇ ਬੈਠਿਆ, ਮੈਂ ਆਖਿਆ ਲਿਖ ਫਿਰ। ਮੈਂ ਕਾਗਜ਼ ਇੱਥੋਂ ਕੋ ਮੰਗਵਾ ਤੇ ਪੈਨਸਲ, ਤੋਂ ਮੈਂ ਉਹਨੂੰ ਉੱਥੇ ਬੈਠੀਆਂ ਸ਼ੇਰ ਬਣਾ ਦਿੱਤਾ ਕਿ ਹੁੱਕਾ ਹੁਕਮ ਫਕੀਰੀ ਪਾਲੇ, ਪਾਟ ਗਿਆ ਨੂੰ ਸੀਵੇ,
ਵਾਹ ਵੱਖਰਿਆਂ ਵੱਖਰਿਆਂ ਹੋਇਆਂ ਨੂੰ ਇਕੱਠਿਆਂ ਕਰਦਾ ਹੈ। ਵਾਹ ਵੇਖੋ ਨਾ ਹੁੱਕੇ ਦੇ ਜਿਹੜੇ ਪੀਣ ਵਾਲੇ ਨੇ ਨਾ ਪਿਆਕਲ ਨੇ, ਹੁੱਕੇ ਦੇ ਛੇਕੇ ਜਿਹੜੇ ਨੇ ਉਹ ਇਕੱਠੇ ਹੋ ਕੇ ਬਹਿੰਦੇ ਨੇ। ਹਾਂ ਜਦੋਂ ਇਕੱਠੇ ਹੋ ਕੇ ਬਹਿਣਗੇ ਤੇ ਥੋੜਾ ਬਹੁਤਾ ਜਿਹੜਾ ਇੱਕ ਦੂਜੇ ਨਾਲ ਨਾਰਾਜ਼ਗੀ ਵਾਧਾ ਘਾਟਾ ਉਹ ਵੀ ਮੁੱਕ ਜਾਏਗੀ, ਜੀ। ਨਾਲੇ ਆਪਣੇ ਦੁੱਖ ਸੁੱਖ ਸਾਂਝੇ ਕਰਨਗੇ। ਹਾਂ ਜੀ ਕਿਉਂਕਿ ਇਕੱਠਿਆਂ ਕਰਨਾ ਜੋੜਨਾ ਅਸਲ ਕੰਮ ਹੈ। ਭਗਤ ਕਬੀਰ ਦਾ ਸ਼ੇਰ ਹੈ, ਭਗਤਾ ਐਸੀ ਪ੍ਰੀਤ ਕਰ ਜੈਸੀ ਜਲਾਏ ਕੀ ਰੀਤ, ਉਹਦਾ ਤੋੜਨ ਨਾਲ ਵਿਹਾਰ ਨਹੀਂ, ਉਹਦੀ ਗੰਢਣ ਨਾਲ ਪ੍ਰੀਤ। ਵਾਹ ਤੋ ਇਹ ਵੀ ਗੰਢਣ ਦਾ ਕੰਮ ਜਿਹੜਾ ਹੈ ਇਹ ਹੁੱਕਾ ਜਿਹੜਾ ਕਰਦਾ ਹੈ। ਵਾਹ ਵਾਹ ਹੁੱਕਾ ਜਿੱਥੋਂ ਤੱਕ ਮੈਂ ਚੁੱਕੇ ਪੜ੍ਹਦਿਆਂ ਸ਼ੇਰ ਤੇ ਸੁਣਾ ਲਓ ਜਿਹੜਾ ਤੁਸੀਂ ਲਿਖ ਕੇ ਦਿੱਤਾ ਉਹਨਾਂ ਨੂੰ। ਹਾਂਜੀ, ਸ਼ੇਰ ਇਹ ਸੀ ਕਿ ਹੁੱਕਾ ਹੁਕਮ ਫਕੀਰੀ ਪਾਲੇ, ਪਾਟ ਗਿਆ ਨੂੰ ਸੀਵੇ, ਵਾਹ ਵਾਹ ਤੇ ਜੋ ਇਹ ਰਮਜ਼ ਇਸਾਨ ਸੰਭਾਲੇ, ਬੈਠ ਹੁੱਕੇ ਨੂੰ ਪੀਵੇ। ਵਾਹ ਵਾਹ ਉਹ ਸ਼ੇਰ ਉਹ ਮੇਰੇ ਹੁੱਕੇ ਦੇ ਉੱਤੇ ਵੀ ਲਿਖਿਆ ਹੈ। ਵਾਹ ਹਾਂਜੀ, ਵਾਹ ਤੇ ਉਹ ਜਨਾਬ ਗੱਲ ਇਹ ਹੈ ਕਿ ਇਹ ਜਿਹੜਾ ਹੁੱਕਾ ਹੈ ਨਾ ਜੀ, ਇਹਦੇ ਬਾਰੇ ਚ ਮੈਂ ਚੁੱਕ ਨਿੱਕੇ ਹੁੰਦਿਆਂ ਪੀਣ ਲੱਗ ਪਿਆ, ਤੇ 10ਵੀਂ ਚ ਮੈਂ ਜਦੋਂ ਗਿਆ ਤੇ ਮਾਸਟਰ ਸਾਹਿਬ ਕੋ ਮੈਂ ਪੁੱਛਿਆ ਜੀ ਮੈਂ ਕਿਹਾ ਜੀ ਭਈ ਇਹ ਸਵਾਲ ਤੇ ਜਿਹਨੂੰ ਆਊਟ ਆਫ ਕੁਐਸਚਨ ਆਉਂਦੇ ਨੇ, ਆਊਟ ਆਫ ਕੋਰਸ ਉਹ ਹੀ ਹੈ, ਲੇਕਿਨ ਬਹਰਾਲ ਤੁਸੀਂ ਸਾਡੇ ਉਸਤਾਦ ਹੋ, ਜੀ ਇਹ ਦੱਸੋ ਕਿ ਇਹਦਾ ਪਿਛੋਕੜ, ਇਹਦੀ ਹਿਸਟਰੀ ਕੀ ਹੈ। ਜੀ ਉਹਨਾਂ ਮੈਨੂੰ ਦੱਸਿਆ ਕਿ ਇਹ ਜਿਹੜੇ ਮੁਗਲਾਂ ਦਾ ਜਦੋਂ ਰਾਜ ਸੀ ਜੀ ਤੇ ਆਪਣਾ ਸ਼ਾਹਜਹਾਨ ਦੀ ਇੱਕ ਬੇਟੀ ਸੀ, ਜੀ ਉਹਦਾ ਨਾਂ ਗਾਲਬਨ ਉਹਨਾਂ ਮੈਨੂੰ ਬਦਰੁਨ-ਨਿਸਾ ਦੱਸਿਆ ਜਾਂ ਮੇਰੁਨ-ਨਿਸਾ, ਇਸ ਤਰ੍ਹਾਂ ਦਾ ਕੋਈ ਨਾਂ ਜੀ ਦੱਸਿਆ। ਜੀ ਜੀ ਉਹਨਾਂ ਆਖਿਆ ਕਿ ਉਹ ਬਿਮਾਰ ਹੋ ਗਈ ਔਰ ਦਿੱਲੀ ਦੇ ਵਿੱਚ ਜ਼ਾਹਰ ਰਾਜਗੱਦੀ ਸੀ, ਜੀ ਬੜੇ ਉੱਥੋਂ ਦੇ ਜਿਹੜੇ ਹਕੀਮ ਸਨ ਉਹ ਬੜਾ ਇਲਾਜ ਲੂਜ ਕਰਦੇ ਰਹੇ, ਲੇਕਿਨ ਉਹਨੂੰ ਆਰਾਮ ਨਾ ਆਇਆ ਜੀ ਤੇ ਨਤੀਜਾ ਹੋਇਆ ਕਿ ਉਹ ਬੇਨਤੀਜਾ ਹੀ ਰਿਹਾ ਕੰਮ। ਉਨੀ ਦਿਨੀ ਨਾ ਇੱਕ ਅੰਗਰੇਜ਼ ਡਾਕਟਰ ਬਾਟਨ, ਉਹਨਾਂ ਮੈਨੂੰ ਦੱਸਿਆ ਕਿ ਨਾਂ ਉਹਦਾ ਸੀ ਡਾਕਟਰ ਬਾਟਨ, ਜੀ ਉਹ ਆਇਆ ਸੀ ਇੱਥੇ ਦਰਬਾਰ ਦੇ ਵਿੱਚ। ਜੀ ਉਹਨੇ ਦੱਸਿਆ ਜੀ ਮੈਂ ਇਹਦਾ ਇਲਾਜ ਕਰ ਦੇਣਾ ਤੇ ਕੋਈ ਮਸਲਾ ਨਹੀਂ। ਹਾਂ ਉਹਨੇ ਫਿਰ ਹੁੱਕਾ ਜਿਹੜਾ ਇਹ ਮਤਲਬ ਇਹ ਕਿ ਲਿਆ ਕੇ ਉਹਨੂੰ ਦਿੱਤਾ ਔਰ ਤੰਬਾਕੂ ਵੀ ਲਿਆ ਕੇ ਦਿੱਤਾ, ਤੇ ਤੰਬਾਕੂ ਜਿਹੜਾ ਇਹ ਲਫ਼ਜ਼ ਹੀ ਅੰਗਰੇਜ਼ੀ ਦਾ ਹੈ, ਅੱਛਾ ਟੋਬੈਕੋ, ਬਿਲਕੁਲ ਉਹਦੇ ਤੋਂ ਵਿਗੜ ਕੇ ਤੰਬਾਕੂ ਬਣਿਆ। ਔਰ ਹੁੱਕਾ ਵੀ ਜਿਹੜਾ ਹੈ ਆਕਸਫੋਰਡ ਲਰਨਰਜ਼ ਐਡਵਾਂਸ ਡਿਕਸ਼ਨਰੀ ਮੇਰੇ ਕੋਲ ਪਈ ਹੈ, ਉਹਦੇ ਵਿੱਚ ਲਿਖਿਆ ਹੋਇਆ ਇਹ ਵੀ ਅੰਗਰੇਜ਼ੀ ਦਾ ਲਫ਼ਜ਼ ਹੈ। ਜ਼ਬਰਦਸਤ। ਤੋ ਇਹਦਾ ਮਤਲਬ ਇਹ ਕਿ ਇਹ ਵੀ ਉਹਨਾਂ ਦੀ ਬੂਟੀ ਹੈ। ਹਾਂ ਔਰ ਫਿਰ ਸਿਗਰਟਾਂ ਦੀਆਂ ਡੱਬੀਆਂ ਤੇ ਅਸੀਂ ਨਿੱਕੇ ਹੁੰਦਿਆਂ ਪੜ੍ਹਦੇ ਹੁੰਦੇ ਸਾਂ, ਮੇਡ ਫਰਮ ਬੈਸਟ ਵਰਜੀਨਾ ਟੋਬੈਕੋ। ਹਾਂ ਉਹ ਜਨਾਬ ਵਰਜੀਨਾ ਅਮਰੀਕਾ ਦੀ ਰਿਆਸਤ ਹੈ, ਯਾਨੀ ਕਿ ਵਰਜੀਨਾ ਦਾ ਜਿਹੜਾ ਬਿਹਤਰੀਨ ਸਭ ਤੋਂ ਤੰਬਾਕੂ ਹੈ ਉਹਦਾ ਬੰਦਾ, ਉਹਦੇ ਸਿਗਰਟ ਬਣੇ, ਉਹਦੇ ਸਿਗਰਟ ਬਣੇ ਸਾਣੀਆਂ ਨਹੀਂ ਸਨ ਬਣੇ, ਲੇਕਿਨ ਉਹਦੇ ਨਾਂ ਲਿਖਿਆ ਮਸ਼ਹੂਰੀ ਸੀ, ਉਹਦੇ ਉੱਤੇ ਉਹ ਲਿਖ ਦਿੰਦੇ ਸਨ। ਯਾਨੀ ਸਾਰੀਆਂ ਕੜੀਆਂ ਤੁਸੀਂ ਫਰਮਾਇਆ ਕਿ ਇਹ ਯੂਰਪ ਅਮਰੀਕਾ ਨਾਲ ਹੀ ਮਿਲੀਆਂ ਨੇ। ਹਾਂਜੀ, ਫਿਰ ਤੀਜੀ ਗੱਲ ਇਹ ਵੇ ਕਿ ਮੈਂ ਖੁਦ ਇਟਲੀ, ਫਰਾਂਸ ਤੇ ਜਰਮਨੀ ਦੇ ਅਜਾਇਬ ਘਰਾਂ ਦੇ ਵਿੱਚ ਜੀ ਹੁੱਕੇ ਵੇਖੇ ਨੇ, ਬੜੇ ਬੜੇ ਸੋਹਣੇ ਸੋਨੇ ਦੀਆਂ ਜ਼ੰਜੀਰੀਆਂ ਵਾਲੇ। ਵਾਹ ਬਲਕਿ ਇੱਕ ਲਤੀਫ ਹੈ ਜੀ ਕਿ ਮੈਂ ਨਾ ਜਰਮਨੀ ਦੀ ਗੱਲ ਹੈ ਕਿ ਉੱਥੇ ਨਾ ਇੱਕ ਮਿਊਜ਼ੀਅਮ ਦੇ ਵਿੱਚ ਗਏ ਤੇ ਮੇਰੇ ਨਾਲ ਇੱਕ ਮੁਹੰਮਦ ਅਲੀ ਨਾਂ ਦਾ ਬੰਦਾ ਸੀ, ਉਹ ਮਿਸਤਰੀ ਸੀ ਕੌਮ ਦਾ ਜੀ। ਤੇ ਮਿਸਤਰੀਆਂ ਦੀ ਆਦਤ ਹੁੰਦੀ ਹੈ ਕਿ ਹਰ ਸ਼ੈ ਨੂੰ ਘੁੱਟ ਕੇ ਹੱਥ ਪਾਉਂਦੇ ਨੇ। ਹਾਂ ਜੀ ਅੱਛਾ, ਤੇ ਇੱਕ ਮਤਲਬ ਇੱਕ ਬਣ ਜਾਂਦੀ ਆਦਤ, ਕਿਉਂਕਿ ਉਹਨਾਂ ਦਾ ਕੰਮਕਾਰ ਦਾ ਉਹਨਾਂ ਦਾ ਸਿਲਸਿਲਾ ਹੁੰਦਾ। ਉਹ ਨਾ ਚੈੱਕ ਪੇ ਕਰਦੇ ਤੋਂ ਆਂਦਾ ਯਾਰ ਬੜਾ ਸੋਹਣਾ ਹੁੱਕਾ ਬਣਿਆ। ਉਹ ਮੈਂ ਕਿਹਾ ਘੁੱਟ ਕੇ ਹੱਥ ਨਾ ਇਹਨੂੰ ਪਾਈ, ਕੰਪਿਊਟਰਾਈਜ਼ ਸੀ ਉਦੋਂ ਵੀ 1980 ਦੀ ਗੱਲ ਹੈ ਹਰ ਸ਼ੈ, ਤੇ ਮੈਂ ਕਿਹਾ ਕੰਮ ਖਰਾਬ ਨਾ ਕੋ ਹੋ ਜੇ। ਉਹੋ ਹੀ ਗੱਲ, ਉਹਨੇ ਉਹਨੂੰ ਘੁੱਟ ਕੇ ਹੱਥ ਪਾਇਆ ਤੇ ਅਲਾਰਮ ਖੜਕ ਗਿਆ। ਜਦੋਂ ਅਲਾਰਮ ਖੜਕ ਗਿਆ ਤੇ ਬੀਬੀ ਜਿਹੜੀ ਹੈ ਨਾ ਉੱਥੇ ਬੈਠੀ, ਉਹ ਆਈ ਭੱਜ ਕੇ, ਸਿਕਿਉਰਿਟੀ ਗਾਰਡ ਨਹੀਂ ਜਿਹੜੇ ਅੰਦਰ ਸਨ ਉੱਥੇ ਬੈਠੇ, ਅੱਛਾ ਉਹ ਜੋ ਮੋਨੀਟਰਿੰਗ ਕਰਨ, ਹਾਂਜੀ, ਉਹਨੇ ਆ ਕੇ ਆਖਿਆ ਕਿ ਕਿਸੇ ਸ਼ੈ ਨੂੰ ਕੋਈ ਛੇੜਿਆ। ਮੈਂ ਕਿਹਾ ਛਦਾਈ ਨੇ, ਇਹਨੇ ਘੁੱਟ ਕੇ ਉਹਨੂੰ ਹੱਥ ਇਸ ਤਰ੍ਹਾਂ ਪਾਇਆ। ਉਹਨੇ ਆਖਿਆ ਹੁਣ ਤੁਸੀਂ ਇੱਥੋਂ ਨਿਕਲ ਜਾਓ ਫਟਾਫਟ, ਹੁਣ ਇਹ ਪੁਲਿਸ ਆ ਜਾਣੀ ਹੈ। ਅੱਛਾ, ਕਿਉਂਕਿ ਉਹ ਅਲਾਰਮ ਖੜਕ ਗਿਆ ਸੀ, ਪੁਲਿਸ ਕੋਲ ਵੀ ਅਲਾਰਮ ਖੜਕ ਗਿਆ। ਉਹ ਅਸੀਂ ਜਦੋਂ ਗੇਟ ਚੋਂ ਬਾਹਰ ਪੇ ਨਿਕਲਦੇ ਸਾਂ, ਉਹਨਾਂ ਆਖਿਆ ਉਹ ਤੁਹਾਨੂੰ ਐਵੇਂ ਪੇ ਇੰਟਰੋਗੇਟ ਕਰਨਗੇ, ਤੇ ਪੁਲਿਸ ਤੇ ਤੁਹਾਨੂੰ ਪਤਾ ਨਾ ਪੁਲਿਸ ਹੀ ਹੁੰਦੀ ਆ, ਉਹ ਕਿਸੇ ਵੀ ਮੁਲਕ ਦੀ ਹੋਵੇ। ਅੱਛਾ, ਸਾਡੀ ਤਰ੍ਹਾਂ ਜ਼ਿਆਦਾ ਵਧੀਆ। ਅੱਛਾ, ਤੇ ਉਹ ਜਨਾਬ ਨਾ ਖੈਰ ਸਾਨੂੰ ਤਾਂ ਨਾ ਕੋਈ ਨਾ ਆਖਿਆ, ਉਹ ਭੱਜ ਕੇ ਅੰਦਰ ਗਏ ਤੇ ਅਸੀਂ ਬਾਹਰ ਨੂੰ ਨਿਕਲ ਗਏ। ਤੋ ਮੇਰੇ ਅਰਜ਼ ਕਰਨ ਦੀ ਮਕਸਦ ਇਹ ਹੈ ਕਿ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਹੁੱਕਾ ਲੋਕ ਪੀਂਦੇ ਰਹੇ, ਲੇਕਿਨ ਵੇਲੇ ਦੇ ਨਾਲ ਜਦੋਂ ਸਮਾਜ ਬਦਲਿਆ ਤੇ ਰਹਿਤਾਂ ਬਦਲੀਆਂ, ਹਾਂਜੀ, ਰਹਿਣ ਸਹਿਣ ਬਦਲ ਗਿਆ, ਤੇ ਉਹ ਜਿਹੜਾ ਸੀ ਇਹਨੂੰ ਮੇਨਟੇਨ ਕਰਨਾ, ਇਹਨੂੰ ਪਾਣਾ, ਇਹ ਵੀ ਤੇ ਇੱਕ ਬੜਾ ਔਖਾ ਕੰਮ ਹੈ। ਹਾਂਜੀ, ਔਰ ਉਹ ਫਿਰ ਲੋਕਾਂ ਨੇ ਸਹਿਲ ਪਸੰਦੀ ਕਰਦਿਆਂ ਹੋਇਆਂ
ਸਿਗਟਾਂ ਵਾਲੇ ਪਾਸੇ ਜਿਹੜੇ ਨੇ ਨਾ ਉਹ ਦੁਨੀਆ ਜਿਹੜੀ ਲੇਕਿਨ ਸਰ ਉਹ ਜਿਹੜਾ ਤੁਸੀਂ ਪਹਿਲੇ ਫਰਮਾਇਆ ਨਾ ਬਾਜਵਾ ਸਾਹਿਬ, ਸਿਗਰਟ ਜਿਹੜਾ ਨਾ ਜੀ, ਇਹ ਠੀਕ ਹੈ, ਬੰਦੇ ਨੂੰ ਈਜ਼ੀ ਮਿਲ ਜਾਂਦਾ, ਇਹਨੂੰ ਹੁੱਕੇ ਵਾਂਗੂ ਪਾਣੀ ਤਾਜ਼ਾ ਨਹੀਂ ਪਾਣਾ ਪੈਂਦਾ, ਅੱਗ ਨਹੀਂ ਪਖਾਉਣੀ ਪੈਂਦੀ, ਸਭ ਕੁਝ। ਇਹ ਹੁੱਕੇ ਤੇ ਮਿਹਨਤ ਹੈ ਨਾ ਜੀ। ਨਹੀਂ ਉਹ ਨੁਕਸਾਨਦੇਹ ਹੈ ਬਹੁਤ ਜ਼ਿਆਦਾ। ਸਿਗਰਟ ਜਿਹੜਾ ਹੁੱਕੇ ਦੀ ਨਿਸਬਤ, ਬਲਕਿ ਮੇਰਾ ਤੇ ਖਿਆਲ ਇਹ ਹੈ ਕਿ ਅਗਰ ਕੋਈ ਵਿਗਾੜਦਾ ਹੁੰਦਾ ਤੇ ਮੇਰਾ 74 ਸਾਲਾਂ 'ਚ ਕੋਈ ਵਿਗਾੜ ਛੱਡਦਾ। ਹਾਂਜੀ, ਮੇਰਾ ਅੱਜ ਬਲੱਡ ਪ੍ਰੈਸ਼ਰ ਵੀ ਅੱਲਾ ਦੇ ਫਜ਼ਲ ਨਾਲ ਠੀਕ ਹੈ, ਸ਼ੂਗਰ ਵੀ ਠੀਕ ਹੈ, ਹੋਰ ਵੀ ਮੈਂ ਮਤਲਬ 74 ਸਾਲ ਦੀ ਉਮਰ 'ਚ ਮੈਂ ਲਿੰਗ ਪੈਰ ਵੀ ਸਾਰੇ ਠੀਕ ਨੇ, ਅਲਹਮਦੁਲਿਲਾ। ਅੱਛਾ, ਤਾਂ ਅੱਲਾ ਦਾ ਬੜਾ ਸ਼ੁਕਰ ਹੈ। ਤੋ ਇਹਨੇ ਮੇਰਾ ਕੱਖ ਨਹੀਂ ਵਿਗਾੜਿਆ। ਵਜ੍ਹਾ ਇਹ ਵੇ ਕਿ ਇਹਦਾ ਜਿਹੜਾ ਤੰਬਾਕੂ ਹੈ ਉਹ ਜਦੋਂ ਅਸੀਂ ਇਹਨੂੰ ਪੀਂਦੇ ਹਾਂ ਤੇ ਉਹ ਖਿੱਚਦੇ ਹਾਂ ਤੇ ਥੱਲੇ ਪਾਣੀ ਜਿਹੜਾ ਉਹਦੇ ਵਿੱਚੋਂ ਦੀ ਹੋ ਕੇ ਉਹਦੇ ਜਿਹੜੇ ਨਿਕੋਟੀਨ ਜਾਂ ਹੋਰ ਕੋਈ ਜਿਹੜੇ ਜ਼ਹਿਰੀਲੇ ਮਾਦੇ ਹੁੰਦੇ ਨੇ ਉਹ ਪਾਣੀ 'ਚ ਰਹਿ ਜਾਂਦੇ ਨੇ। ਔਰ ਉਹ ਜਿਹੜਾ ਪਾਣੀ ਹੈ ਥੋੜਾ ਇੱਕ ਤੇ ਠੰਡਾ ਵੀ ਹੋ ਕੇ ਉਹਦਾ ਧੂੰ ਜਿਹੜਾ ਇੱਕ ਉਹ ਠੰਡਕ ਦੇ ਨਾਲ ਜਿਹੜਾ ਉਹ ਉੱਤੇ ਆਉਂਦਾ ਹੈ। ਤੋ ਇੰਨਾ ਨੁਕਸਾਨਦੇਹ ਨਹੀਂ ਮੈਂ ਸਮਝਦਾ। ਦੂਸਰਾ ਸਰ, ਸਿਗਰਟ ਨੇ ਬੰਦੇ ਨੂੰ ਤਨਹਾ ਕਰ ਦਿੱਤਾ ਹੈ। ਬੰਦਾ ਜਦੋਂ ਪਰੇਸ਼ਾਨ ਹੁੰਦਾ, ਕੱਲਾ ਹੁੰਦਾ, ਕਿਸੇ ਕਮਰੇ 'ਚ ਬਹਿ ਕੇ ਕੱਲਾ ਸਿਗਰਟ ਪੀਂਦਾ ਰਹਿੰਦਾ। ਹੁੱਕਾ ਜਿਹੜਾ ਸਾਰੇ, ਚਲੋ ਕੱਲਾ ਵੀ ਬੰਦਾ ਕਿਸੇ ਵੇਲੇ ਪੀਂਦਾ ਹੈ, ਲੇਕਿਨ ਹੁੱਕਾ ਤੇ ਜੋੜਦਾ, ਜਿਵੇਂ ਤੁਸੀਂ ਕਿਹਾ ਨਾ। ਫਿਰ ਇਹ ਆ ਕਿ ਇਹਦੇ ਧੂੰ ਨੇ, ਹੁਣ ਮੈਂ ਤੁਹਾਡੇ ਸਾਹਮਣੇ ਹੁੱਕਾ ਪੀਂਦਾ, ਇਹਦੇ ਧੂੰ ਨੇ ਤੁਹਾਨੂੰ ਕੁਝ ਨਹੀਂ ਆਖਣਾ। ਸਿਗਰਟਾਂ ਇੱਥੇ 2 ਪੀਓਗੇ ਤੇ ਜਿਹੜੇ ਨਹੀਂ ਪੀਣ ਵਾਲੇ ਨਾ ਉਹਨਾਂ ਨੂੰ ਬਹੁਤ ਆਵਾਜ਼ਾਰੀ ਹੋਏਗੀ, ਖਾਂਸੀ ਆਉਣ ਲੱਗ ਪੈਂਦੀ, ਉਹਨਾਂ ਨੂੰ ਖੰਘ ਆਉਣ ਲੱਗ ਪੈਗੀ। ਹਾਂਜੀ, ਤੋ ਗੱਲ ਇਹ ਹੈ ਕਿ ਇਹ ਜਿਹੜੀ ਸਾਡੀ ਧਰਤੀ ਸੀ ਨਾ ਜੀ, ਇਹ ਹਿਕਮਤ ਨਾਲ ਪੁਰਚੀ ਹੋਈ ਧਰਤੀ ਸੀ। ਇੱਥੇ ਬੜੇ ਬੜੇ ਨਾਮੀ ਹਕੀਮ ਸਨ। ਹਾਂਜੀ, ਪਰ ਤੰਬਾਕੂ ਜਿਹੜਾ ਉਹਦੇ ਅਦਵਿਆਤੀ ਫਵਾਇਦ ਤੇ ਫਿਰ ਹੈ ਸਨ ਤੇ ਸਰ ਉਹਨੇ ਉਹ ਬਾਦਸ਼ਾਹ ਦੀ ਬੇਟੀ ਦਾ ਇਲਾਜ ਕੀਤਾ। ਮੈਂ ਅੱਗੇ ਹੁਣ ਗੱਲ ਇੱਕ ਤੁਹਾਨੂੰ ਸੁਣਾਣਾ ਨਾ ਕਿ ਗੱਲ ਇਹ ਹੈ ਕਿ ਸਾਡੇ ਇਸ ਧਰਤੀ ਅਕਬਰ ਬਾਦਸ਼ਾਹ ਜਿਹੜਾ ਸੀ, ਅਕਬਰ ਬਾਦਸ਼ਾਹ ਦੀ ਇੱਕ ਬੇਗਮ ਬਿਮਾਰ ਹੋ ਗਈ ਜੀ। ਅੱਛਾ, ਉਹਦੇ ਜਿਹੜੇ ਸਨ ਛਾਤੀ ਉਹਦੇ ਵਿੱਚੋਂ ਇੱਕ ਪਾਸਾ ਜਿਹੜਾ ਸੀ ਉਹਦੇ 'ਚ ਕੋਈ ਜ਼ਹਿਰ ਭਰਕਤਾ ਔਰ ਉਹ ਬਹੁਤ ਵੱਡੀ ਹੋ ਗਈ। ਤੋ ਨਤੀਜਾ ਹੋਇਆ ਕਿ ਦਿੱਲੀ ਦੇ ਵਿੱਚ ਜਿਹੜੇ ਹਕੀਮ ਸਨ ਸਾਰੇ ਉਹ ਇਲਾਜ ਕਰਦੇ ਰਹੇ, ਜਿੰਨੇ ਜੋਗੇ ਹੈ ਸਨ, ਹੋਰ ਵੀ ਹਿੰਦੁਸਤਾਨ ਦੇ। ਲੇਕਿਨ ਖੁਦਾ ਵੱਲੋਂ ਸ਼ਿਫਾ ਜਿਹਦੇ ਹੱਥੋਂ ਲਿਖੀ ਹੁੰਦੀ ਹੈ, ਉਹਦੇ ਹੱਥੋਂ ਨਸੀਬ ਹੁੰਦੀ ਹੈ ਤੇ ਉਹਦੇ ਹੱਥੋਂ ਲੱਭਣੀ ਹੁੰਦੀ ਹੈ। ਉਹਨੂੰ ਪਤਾ ਲੱਗਾ ਅਕਬਰ ਬਾਦਸ਼ਾਹ ਨੂੰ ਕਿ ਦਰਵੇਸ਼ ਹਕੀਮ ਇੱਕ ਮੇਰੇ ਮੁਲਕ ਦੇ ਵਿੱਚ ਤੇ ਉਹ ਸਿਆਲਕੋਟ ਦੇ ਇਲਾਕੇ ਵੱਲ ਹੈ। ਉਹਨੇ ਉੱਥੋਂ ਇੱਕ ਬੰਦਾ ਤਿਆਰ ਕੀਤਾ, ਪਾਂਧਾ ਉਹਨੂੰ ਆਂਦੇ ਸਨ, ਜਿਹੜਾ ਪੈਸੇ ਦੇ ਕੇ ਕਿਰਾਏ ਤੇ ਟੋਰਿਆ ਜਾਂਦਾ ਸੀ ਵੀ ਤੂੰ ਆ ਸਾਡਾ ਕੰਮ ਕਰਕੇ ਆ। ਹਾਂਜੀ, ਬੁੱਤੀ ਕੱਢ ਕੇ ਆ, ਉਹਨੂੰ ਪਾਂਧਾ ਆਂਦੇ ਸਨ। ਉਹਨੇ ਪਾਂਧਾ ਟੋਰਿਆ ਤੇ ਉਹ ਘੋੜੇ ਦੇ ਉੱਤੇ ਉਹਨੇ ਆਉਣਾ ਸੀ। ਜ਼ਾਹਰ ਉਦੋਂ ਕੋਈ ਗੱਡੀ ਲਾਰੀ ਤੇ ਹੈ ਨਹੀਂ ਸੀ। ਤੇ ਉਸ ਵੇਲੇ ਨਾ ਜੀ ਜਦੋਂ ਤਿਆਰੀ ਹੋ ਰਹੀ ਸੀ ਤੇ ਜਿਹੜੇ ਉੱਥੋਂ ਦੇ ਹਕੀਮ ਸਨ ਉਹਨਾਂ ਨੇ ਸੁਣਿਆ ਨਾ ਵੀ ਇੱਕ ਬੰਦਾ ਦਰਵੇਸ਼ ਹਕੀਮ ਵੱਲ ਜਾ ਰਿਹਾ ਹੈ। ਦੱਸਦੇ ਨੇ ਕਿ ਧਾਮੋ ਕੇ ਦਰਵੇਸ਼ ਕੇ ਪਿੰਡ ਡਸਕੇ ਦੇ ਵਿੱਚ ਹੈ, ਉੱਥੋਂ ਦਾ ਉਹ ਦਰਵੇਸ਼ ਕੇ ਜਿਹੜਾ ਉਹਦੇ ਨਾਂ ਤੇ ਦਰਵੇਸ਼ ਪਿੰਡ ਹੈ, ਦਰਵੇਸ਼ ਹਕੀਮ ਦੇ ਨਾਂ ਤੇ ਹੈ। ਉਹ ਜਨਾਬ ਉਹਨਾਂ ਆਖਿਆ ਵੀ ਉੱਥੇ ਜਾ ਬਈ ਤੂੰ ਜਾ ਕੇ ਤੇ ਦਰਵੇਸ਼ ਹਕੀਮ ਨੂੰ ਲੈ ਕੇ ਆ ਜੇ, ਇਹ ਜਿਹੜਾ ਇਲਾਜ ਹੈ ਇਹ ਠੀਕ ਹੋ ਜਾਏ। ਹੁਣ ਉੱਥੋਂ ਜਦੋਂ ਟੁਰਨ ਲੱਗਾ ਤੇ ਉੱਥੇ ਹਕੀਮਾਂ ਨੇ ਸੋਚਿਆ ਵੀ ਕੋਈ ਐਸਾ ਕੰਮ ਕਰੀਏ ਵੀ ਆਪਣੇ ਹੀ ਨਾ ਉੱਥੇ ਇਹ ਰਾਹ 'ਚ ਹੀ ਰਹਿ ਜੇ। ਹਕੀਮਾਂ ਨੇ ਇਹ ਕੰਮ ਕੀਤੀ ਕਿ ਸਾਜ਼ਿਸ਼ ਕਰਕੇ ਉਹਨੂੰ ਕੋ ਬੇਰਾਂ ਦੀ ਪੰਡ ਬੰਨ੍ਹ ਦਿੱਤੀ। ਉਹਨੂੰ ਆਖਣ ਲੱਗੇ ਕਿ ਤੂੰ ਕਿੱਥੇ ਉਤਰ ਕੇ ਰੋਟੀਆਂ ਲੱਭਦਾ ਰਹੇਗਾ, ਚੁੱਪ ਕਰਕੇ ਬੇਰ ਬੈਠਾ ਉੱਤੇ ਹੀ ਖਾਈ ਜਾਈ ਤੇ ਗਿਟਕਾਂ ਥੱਲੇ ਸੁੱਟੀ ਜਾਈ। ਹਾਂਜੀ, ਤੇ ਤੇਰਾ ਪੰਧ ਵੀ ਮੁੱਕਦਾ ਰਹੇਗਾ ਤੇ ਤੇਰਾ ਸਫ਼ਰ ਵੀ ਹੁੰਦਾ ਰਹੇਗਾ ਤੇ ਤੂੰ ਟੁਰਿਆ ਵੀ ਜਾਏਗਾ। ਤੇ ਨਾਲੇ ਉਦੋਂ ਕਿਹੜੇ ਰਾਜ ਥਾਂ ਹੋਟਲ ਸਨ, ਉਦੋਂ ਹੈ ਵੀ ਨਹੀਂ ਸਨ। ਉਹਨੇ ਉਹ ਬੇਰਾਂ ਦੀ ਪੰਡ ਬੰਨ੍ਹ ਦਿੱਤੀ ਤੇ ਹੁਣ ਖਾਈ ਗਏ ਹੈ ਤੇ ਉਹਦੇ ਨਾਲ ਦਾਨੀ ਦੁਸ਼ਮਣੀ ਕੀਤੀ ਸੀ ਉਹਨੂੰ ਤੇ ਪਤਾ ਨਹੀਂ ਸੀ ਕਿ ਇਹਨਾਂ ਮੇਰੇ ਨਾਲ ਇਹ ਕੀ ਕੀਤਾ ਹੈ। ਉਹਨਾਂ ਦਾ ਮਤਲਬ ਸੀ ਇਹ ਮਰ ਜਾਏਗਾ, ਇਹਨੂੰ ਡਿਡਕ ਵੱਜ ਜਾਏਗੀ ਅੰਦਰ ਤੇ ਡਿਡਕ ਵੱਜਣ ਨਾਲੇ ਮਰ ਜਾਏਗਾ, ਰਾਹ 'ਚ ਕਿਤੇ ਰਹਿ ਜਾਏਗਾ, ਨਾ ਜਾਏਗਾ ਉੱਥੇ, ਨਾ ਦਰਵੇਸ਼ ਹਕੀਮ ਆਏਗਾ, ਨਾ ਉਹਦਾ ਇਲਾਜ ਹੋਏਗਾ, ਨਾ ਸਾਡੀ ਬੀਤੀ ਹੋਏਗੀ। ਚਲੋ ਜੋ ਰੱਬ ਨੇ ਕਰਨਾ ਹੁੰਦਾ ਹੋਣਾ ਉਹ ਹੁੰਦਾ। ਉਹ ਬੰਦਾ ਜਦੋਂ ਉੱਥੋਂ ਟੁਰਿਆ ਤੇ ਬੇਰ ਸ਼ੇਰ ਖਾਂਦਾ ਖੁੰਦਾ, ਜਦੋਂ ਇੱਥੇ ਇਹ ਤਾਂ ਦਰਵੇਸ਼ ਕੇ ਪਿੰਡ ਦੇ ਲਾਗੇ ਕਿਤੇ ਅਪੜਿਆ ਤੇ ਉਹ ਦਰਵੇਸ਼ ਹਕੀਮ ਆਪਣੇ ਡੇਰੇ ਤੇ ਬੈਠਾ ਸੀ ਤੇ ਮੁੰਡੇ ਉਹਦੇ ਕਮਾਦ ਲਿਆ ਕੇ ਤੇ ਉਹ ਮੁੱਢੀ ਵਾਲੇ ਟੋਕੇ ਤੇ ਕੁਤਰਦੇ ਹਨ ਪੈ, ਟੋਕੇ ਹੱਥ ਨਾਲ ਉਹ ਕਰੀਦੇ ਕੱਟਦੇ ਸਨ ਉਹਨੂੰ ਡੰਗਰਾਂ ਲਈ। ਡੰਗਰਾਂ ਲਈ। ਉਹਨੇ ਦੂਰੋਂ ਜਦੋਂ ਵੇਖਿਆ ਨਾ ਤੇ ਉਹਨੇ ਫਟਾਫਟ ਆਖਿਆ, ਉਹ ਮੁੜਿਓ ਫਟਾਫਟ ਛੱਡ ਦਿਓ ਕੰਮ, ਤੁਸੀਂ ਛੇਤੀ ਕਰੋ, ਆ ਗੁੱਲੀਆਂ ਇਕੱਠੀਆਂ ਕਰੋ ਕਮਾਦ ਦੀਆਂ। ਅੱਛਾ, ਗੁੱਲੀਆਂ ਫਟਾਫਟ ਜਿੰਨੀਆਂ ਇਕੱਠੀਆਂ ਕਰ ਸਕਦੇ ਹੋ ਵਿੱਚੋਂ ਸਾਫ਼ ਕਰਕੇ ਛੇਤੀ ਕਰੋ। ਉਹਨਾਂ ਆਖਿਆ ਹੋਇਆ ਕਿ ਬਸ ਛੱਡ ਦਿਓ ਇਸ ਗੱਲ ਨੂੰ, ਗੁੱਲੀਆਂ ਕਰੋ। ਇੱਕ ਨੂੰ ਆਖਣ ਲੱਗੇ ਇੱਧਰ ਆ, ਤੂੰ ਮੇਰੇ ਨਾਲ ਆ। ਉਹਨੂੰ ਗਾਂਹ ਹੋ ਕੇ ਤੇ ਉਹ ਆਖਣ ਲੱਗੇ ਉਹ ਬੰਦਾ ਲਾਸ਼ ਬੈਠੀ ਹੈ ਘੋੜੇ ਤੇ
ਅੱਛਾ ਉਹਨੇ ਆਖਿਆ ਅੱਛਾ ਜੀ, ਹਕੀਮ ਸੀ ਨਾ ਜੀ ਉਹ। ਹਾਂ ਜੀ। ਉਹਨੇ ਆਖਿਆ ਲਾਸ਼ ਬੈਠੀ ਹੈ ਘੋੜੇ ਦੇ ਤੇ ਇਹ ਡਿੱਗਣ ਵਾਲਾ ਹੈ। ਉਹਨਾਂ ਫਟਾਫਟ ਉਹਨੂੰ ਫੜ ਕੇ ਥੱਲੇ ਲਾਇਆ। ਉਹ ਹੁਣ ਜਾ ਕੇ ਸਲਾਮ ਦੁਆ ਕੀਤੀ। ਉਹ ਹੁਣ ਗੱਲ ਦੱਸਣ ਪਵੇ, ਉਹ ਆਖੇ ਮੈਂ ਗੱਲ ਨਹੀਂ ਸੁਣਨੀ, ਪਹਿਲਾਂ ਗੁੱਲੀਆਂ ਚੂਪ। ਉਹਨੂੰ ਗੁੱਲੀਆਂ ਚੂਪਣ ਡਾਹੜਿਆ। ਉਹ ਜਦੋਂ ਉਹ ਘੰਟੇ ਬਾਅਦ ਆਖੇ ਜੀ ਮੇਰੀ ਗੱਲ ਤੇ ਸੁਣੋ, ਆਖੇ ਨਹੀਂ ਗੁੱਲੀਆਂ ਚੂਪ। ਉਹਨੂੰ ਸ਼ਾਮ ਤੱਕ ਗੁੱਲੀਆਂ ਚਪਾ ਕੇ ਉਹਨੇ ਉਹ ਜਿਹਦੀ ਇਲਾਜ ਜਿਹੜਾ ਬੇਰਾਂ ਦੀ ਵਜ੍ਹਾ ਨਾਲ ਉਹਦਾ ਨੁਕਸ ਹੋਇਆ ਸੀ, ਡਿਡਕ ਵੱਜੀ ਉਹਦੀ ਉਹ ਡਿਡਕ ਵੱਜੀ ਸੀ, ਉਹਦੀ ਉਹ ਢਾਲ ਜਿਹੜੀ ਹੈ ਉਹ ਉਹਦੇ ਸੀਕਰ ਦੇ ਨਾਲ ਵੀ ਹੋਈ ਤੇ ਉਹ ਸਾਰਾ ਸਿਲਸਿਲਾ। ਤੇ ਉਹਦੇ ਤੋਂ ਬਾਅਦ ਉਹ ਫਿਰ ਦਿਹਾੜੀ ਤੋਂ ਇੱਥੇ ਰਿਹਾ ਰਾਤ। ਉਹਨੇ ਆਖਿਆ ਵੀ ਦੱਸੋ ਜੀ ਕਿੱਧਰ ਆਏ ਹੋ? ਉਹਨੇ ਆਖਿਆ ਅਕਬਰ ਬਾਦਸ਼ਾਹ ਦੀ ਬੀਵੀ ਬਿਮਾਰ ਹੈ ਔਰ ਪਤਾ ਨਹੀਂ ਉਹਨੂੰ ਨੁਕਸ ਕੀ ਹੈ, ਜ਼ਾਹਰ ਪਰਦੇ ਦੀ ਗੱਲ ਹੈ ਤੇ ਉਹਦੀ ਬੇਗਮ ਬਿਮਾਰ ਹੈ ਤੇ ਉਹਨੇ ਮੈਨੂੰ ਭੇਜਿਆ ਤੁਹਾਡੇ ਵੱਲ। ਉਹਨੇ ਆਖਿਆ ਠੀਕ ਹੈ ਚੱਲਦੇ ਹਾਂ, ਸਵੇਰੇ ਮੈਂ ਵੀ ਚੱਲਣਾ, ਦਿਹਾੜੀ ਤੋਂ ਬਾਅਦ ਤੂੰ ਵੀ ਰਹੋ ਇੱਥੇ। ਉਹਨੂੰ ਵੀ ਗੁੱਲੀਆਂ ਰੱਜ ਕੇ ਚਪਾਈਆਂ ਤੇ ਜਾਂਦਿਆਂ ਉਹਨੂੰ ਗੁੱਲੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਪੰਡ ਬੰਨ ਦਿੱਤੀ। ਆਖਣ ਲੱਗੇ ਕਿ ਤੂੰ ਇਹ ਜਿਹੜਾ ਨਾ ਮਤਲਬ ਇਹ ਵਾਪਸੀ ਜਾਂਦਿਆਂ ਰਾਹ 'ਚ ਵੀ ਚੂਪਦੇ ਹੀ ਜਾਣਾ, ਤੂੰ ਚੂਪਦਿਆਂ ਜਾਣਾ ਤੇ ਤੇਰੇ ਨਾਲ ਜਿਹੜੀ ਦਾਨੀ ਦੁਸ਼ਮਣੀ ਕਿਸੇ ਕੀਤੀ ਹੈ ਤੇਰਾ ਉੱਥੇ ਜਾਂਦਿਆਂ ਨੂੰ ਇਲਾਜ ਹੋ ਜਾਏਗਾ, ਪੂਰਾ ਹੋ ਜਾਏਗਾ। ਇਨਸ਼ਾ ਉਹਦੇ ਬਾਅਦ ਉੱਠ ਗਿਆ। ਬਾਅਦ ਚ ਦਰਵੇਸ਼ ਹਕੀਮ ਹੀ ਚਲਾ ਗਿਆ। ਦਰਵੇਸ਼ ਹਕੀਮ ਜਦੋਂ ਗਿਆ ਤੇ ਜਾ ਕੇ ਤੇ ਬਾਦਸ਼ਾਹ ਨੂੰ ਮਿਲਿਆ, ਉਹਨੇ ਆਪਣਾ ਤਾਰਫ ਕਰਵਾਇਆ। ਉਹਨੇ ਆਖਿਆ ਜੀ ਮੈਂ ਆਇਆ ਉੱਥੋਂ ਤੇ ਹੁਕਮ ਕਰੋ ਤੇ ਮੈਨੂੰ ਤੁਹਾਂ ਸੱਦਿਆ ਜੀ। ਉਹਨੇ ਆਖਿਆ ਵੀ ਸਾਡੀ ਬੀਵੀ ਬਿਮਾਰ ਹੈ ਜੀ ਤੇ ਉਹਦਾ ਇਲਾਜ ਕਰਨਾ ਹੈ ਜੀ। ਉਹਨੇ ਦੱਸਿਆ ਜੀ ਭਈ ਠੀਕ ਹੈ, ਤੁਸੀਂ ਇੱਕ ਧਾਗਾ ਲਿਆਓ ਤੇ ਉਹ ਅੰਦਰ ਬੀਵੀ ਦੀ ਬਾਂਹ ਨੂੰ ਬੰਨ੍ਹ ਦਿਓ ਜੀ। ਤੇ ਮੈਂ ਬਾਹਰੋਂ ਬੈਠਿਆਂ ਜ਼ਰਾ ਜ਼ਾਹਰ ਪਰਦਾ ਹੈ ਹਾਂ ਤੇ ਮੈਂ ਨਬਜ਼ ਵੇਖ ਲਾਂ ਕਿ ਉਹਨੂੰ ਪ੍ਰੋਬਲਮ ਕੀ ਹੈ, ਮਸਲਾ ਕੀ ਹੈ। ਜੀ ਜੀ। ਉਹਨਾਂ ਇਹ ਕੰਮ ਕੀਤਾ ਕਿ ਉਹ ਧਾਗਾ ਜਿਹੜਾ ਹੈ ਉਹ ਜ਼ਾਹਰ ਮਹੱਲਾਂ ਦੇ ਵਿੱਚ ਕਈ ਨੌਕਰ ਤੇ ਕਈ ਚਾਕਰ ਤੇ ਉਹ ਸਾਰਾ ਕਈ ਖਾਦਮਾਂ ਤੇ ਬੀਬੀਆਂ ਉੱਥੇ ਵੀ ਹਕੀਮਾਂ ਨੇ ਸਾਜ਼ਿਸ਼ ਕੀਤੀ ਕਿ ਧਾਗਾ ਜਿਹੜਾ ਨਾ ਬਿੱਲੀ ਦੀ ਲੱਤ ਨਾਲ ਬੰਨ੍ਹ ਦਿਓ। ਉਹ ਅੰਦਰ ਧਾਗਾ ਬਿੱਲੀ ਦੀ ਲੱਤ ਨਾਲ ਬੰਨ੍ਹ ਦਿੱਤਾ ਤੇ ਦਰਵੇਸ਼ ਹਕੀਮ ਨੇ ਧਾਗੇ ਨੂੰ ਫੜ ਕੇ ਨਾ ਤੇ ਵੇਖ ਕੇ ਤੇ ਆਂਦਾ ਜੀ ਬਾਦਸ਼ਾਹ ਸਲਾਮਤ, ਮੇਰਾ ਮੂੰਹ ਛੋਟਾ ਤੇ ਗੱਲ ਵੱਡੀ ਹੈ, ਮੇਰੀ ਜਾਨ ਬਖਸ਼ੋ ਤੇ ਫਿਰ ਮੈਂ ਗੱਲ ਦੱਸਣਾ। ਉਹਨਾਂ ਆਖਿਆ ਜਾਨ ਬਖਸ਼ੀ, ਦੱਸ ਗੱਲ ਕੀ ਹੈ? ਉਹਨਾਂ ਆਖਿਆ ਜੀ ਮਰੀਜ਼ ਜਿਹੜਾ ਛਿਛੜੇ ਮੰਗਦਾ। ਉਹਨਾਂ ਆਖਿਆ ਨਾਮਾ ਕੂਲਾ, ਮੇਰੀ ਬੀਵੀ ਜਿਹੜੀ ਆ ਕੋਈ ਬਿੱਲੀ ਹੈ। ਉਹਨਾਂ ਆਖਿਆ ਜੀ ਜਰਾ ਅੰਦਰ ਜਾ ਕੇ ਵੇਖੋ। ਉਹ ਅੰਦਰ ਵੇਖਿਆ ਤੇ ਧਾਗਾ ਬਿੱਲੀ ਦੀ ਲੱਤ ਨਾਲ ਬੰਨਿਆ ਸੀ। ਉਹਨੇ ਫਿਰ ਆਪ ਜਾ ਕੇ ਧਾਗਾ ਖੋਲ ਕੇ ਆਪਣੀ ਬੀਵੀ ਦੇ ਹੱਥ ਨੂੰ ਬੰਨਿਆ ਜੀ ਤੇ ਵਾਪਸ ਆਇਆ ਤੇ ਉਹਨੇ ਜਾ ਕੇ ਤੇ ਬਾਦਸ਼ਾਹ ਸਲਾਮਤ ਨੂੰ ਕਿਹਾ ਕਿ ਬਾਦਸ਼ਾਹ ਸਲਾਮਤ ਮੈਂ ਨੁਕਸ ਵੇਖ ਲਿਆ ਤੇ ਤੁਸੀਂ ਇੰਜ ਕਰੋ ਕਿ ਆਪਸ ਵਿੱਚ ਜੁੜੇ 3 ਕਮਰੇ ਹੋਣ ਜਿਨ੍ਹਾਂ ਦੇ ਆਪਸ 'ਚ ਬੂਹੇ ਹੋਣ ਲੱਗੇ। ਉਹਨਾਂ ਆਖਿਆ ਜੀ ਬੜੇ ਮਹੱਲਾਂ ਦੇ ਵਿੱਚ ਉਹਨਾਂ ਆਖਿਆ ਵੀ ਉਹ ਜਿਹੜੇ ਨੇ ਨਾ ਉਹਨਾਂ ਦੇ ਵਿੱਚ ਸਵਾਹ ਜਿਹੜੀ ਹੈ ਨਾ ਇਹ ਗੋਹਿਆਂ ਦੀ ਇਹ ਬੜੀ ਬਰੀਕ ਹੋ ਜਾਂਦੀ ਹੈ ਜੀ। ਹਾਂਜੀ ਹਾਂਜੀ, ਪਾਊਡਰ ਬਣ ਜਾਂਦਾ, ਪਾਊਡਰ ਬਣ ਜਾਂਦੀ। ਇਹ ਸਵਾਹ ਜਿਹੜੀ ਹੈ ਨਾ ਇਹ ਵਿਚਕਾਰਲੇ ਕਮਰੇ 'ਚ ਪਵਾ ਦੇਣੀ ਹੈ 1-1 ਇੰਚ ਤੇ ਇੱਕ ਪਾਸੇ ਇੱਕ ਕਮਰੇ 'ਚ ਬੀਵੀ ਬਿਠਾ ਦਿਓ ਤੇ ਬੂਹਾ ਬੰਦ ਕਰ ਦਿਓ। ਉਹਨਾਂ ਆਖਿਆ ਕਿ ਤੁਸੀਂ ਇੰਜ ਕਰੋ ਕਿ ਬੀਵੀ ਨੂੰ ਆਖੋ ਕਿ ਸਵਾਹ ਦੇ ਉੱਤੋਂ ਦੀ ਲੰਘ ਕੇ ਦੂਜੇ ਕਮਰੇ 'ਚ ਚਲੀ ਜਾ, ਤੀਸਰੇ 'ਚ। ਜੀ। ਉਹ ਸਵਾਹ ਦੇ ਉੱਤੋਂ ਦੀ ਲੰਘ ਕੇ ਨੰਗੀ ਪੈਰੀ ਬੀਬੀ ਜਿਹੜੀ ਹੈ ਤੀਸਰੇ ਕਮਰੇ 'ਚ ਚਲੀ ਗਈ। ਉਹਨਾਂ ਆਖਿਆ ਦਰਵਾਜ਼ਾ ਬੰਦ ਕਰ ਦਿਓ। ਦਰਵਾਜ਼ਾ ਬੰਦ ਕੀਤਾ। ਉਹਨੇ ਜਾ ਕੇ ਇੱਕ ਨਿਸ਼ਤਰ ਜਿਹੜਾ ਨਾ ਉਹ ਟੁੰਗ ਦਿੱਤਾ ਪੈਰ ਦੇ ਨਿਸ਼ਾਨ ਉੱਤੇ। ਵਾਹ ਵਾਹ। ਤੇ ਉਹਨੇ ਆਖਿਆ ਜੀ ਇਹ ਬੀਬੀ ਨੂੰ ਆਖਣਾ ਕਿ ਤੁਸੀਂ ਵਾਪਸ ਲੰਘਣਾ ਇਹਨਾਂ ਪੈਰਾਂ ਤੇ ਪੈਰ ਰੱਖ ਕੇ ਤੇ ਲੇਕਿਨ ਉਹਨੂੰ ਬਾਦਸ਼ਾਹ ਨੂੰ ਆਖਣ ਲੱਗੇ ਕਿ ਤੁਸੀਂ ਇੱਥੇ ਖਲੋਣਾ ਅੰਦਰ। ਉਹਨੇ ਇੱਥੇ ਆ ਕੇ ਤੇ ਉਹਨੂੰ ਨਿਸ਼ਤਰ ਵੱਜਣਾ ਪੈਰ 'ਚ ਤੇ ਉਹਨੇ ਡਿੱਗ ਪੈਣਾ। ਉਹਨੇ ਡਿੱਗ ਪੈਣਾ ਤੇ ਉਹਦਾ ਜ਼ਹਿਰ ਵਗਣਾ ਸ਼ੁਰੂ ਹੋ ਜਾਣਾ। ਤੇ ਜਦੋਂ ਛਾਤੀਆਂ ਦੋਵੇਂ ਬਰਾਬਰ ਹੋ ਗਈਆਂ ਉਸ ਵੇਲੇ ਪੱਟੀ ਲਾ ਦੇਣੀ ਹੈ ਤੁਸੀਂ ਚੇਤੇ ਨਾਲ, ਇਹ ਤੁਹਾਡਾ ਕੰਮ ਹੈ। ਚਲੋ ਉਹ ਇਸ ਤਰ੍ਹਾਂ ਹੀ ਹੋਇਆ। ਉਹ ਬੀਬੀ ਜਦੋਂ ਉਧਰ ਲੰਘ ਗਈ ਉਹਨੇ ਨਿਸ਼ਤਰ ਲਾਇਆ, ਉਹ ਵਾਪਸ ਆਈ, ਉੱਥੇ ਆ ਕੇ ਉਹ ਡਿੱਗ ਪਈ। ਜੋ ਡਿੱਗੀ ਤੇ ਲੱਗਾ ਫਿਰ ਜ਼ਹਿਰ ਵਗਣ ਉਹ ਸਾਹ ਦੇ ਵਿੱਚ ਸਵਾਹ ਦੇ ਵਿੱਚ। ਉਹ ਬਾਦਸ਼ਾਹ ਨੇ ਆਪਣੀ ਹੱਥੀ ਉਹ ਵੇਖਦਿਆਂ ਜ਼ਾਹਰ ਉਹਦਾ ਤੇ ਪਰਦਾ ਸਾਂਝਾ ਸੀ, ਉਹਨੇ ਉਹ ਪੱਟੀ ਲਾਤੀ। ਉਹਦੇ ਤੋਂ ਬਾਅਦ ਬਾਦਸ਼ਾਹ ਬੜਾ ਖੁਸ਼ ਹੋਇਆ, ਉਹਨੇ ਨਾਮ ਦਿੱਤਾ। ਤੋ ਗੱਲ ਇਹ ਸੀ ਕਿ ਸਾਡੀ ਧਰਤੀ ਜਿਹੜੀ ਸੀ ਇਹ ਬੜੀ ਵੱਡੀ ਹਿਕਮਤ ਵਾਲੇ ਲੋਕਾਂ ਦੀ ਸੀ ਜੀ। ਇਹ ਇਲਮ ਵਾਲੇ ਲੋਕਾਂ ਦੀ। ਇਹਦਾ ਮਤਲਬ ਇਹ ਵੇ ਕਿ ਤੰਬਾਕੂ ਜਿਹੜਾ ਹੈ ਉਹ ਬੜਾ ਜ਼ਿਆਦਾ ਅੱਗੇ ਜਿਵੇਂ ਮੈਂ ਅਰਜ਼ ਕੀਤੀ ਹੈ ਕਿ ਅਦਵਿਆਤੀ ਖਵਾਸ ਰੱਖਦਾ ਹੈ। ਹਾਂਜੀ, ਹਰ ਸ਼ਾਹ ਦੇ ਵੇਖੋ ਨਾ ਤੁਹਾਡੇ ਹੁਣ ਗੱਲ ਸੁਣੋ, ਸੱਪ ਦਾ ਜ਼ਹਿਰ ਜਿਹੜਾ ਜੀ
ਉਹਦੇ ਨਾਲ ਕੋਬਰੇ ਸੱਪ ਦੇ ਜ਼ਹਿਰ ਨਾਲ ਕਿੰਨੇ ਇਲਾਜ ਹੁੰਦੇ ਨੇ। ਬਿਲਕੁਲ ਹੁੰਦਾ ਹੈ। ਹਾਂਜੀ, ਸਾਰੇ ਸਾਡੇ ਕਿਸੇ ਦਨਾਬ ਬੰਦੇ ਨੇ ਬੜਾ ਪੁਰਾਣਾ ਆਖਿਆ ਕਿ ਜ਼ਹਿਰ ਵੀ ਕਰਤਾ ਹੈ ਕਾਰ ਤਰਿਆਕੀ। ਹਾਂਜੀ ਹਾਂਜੀ, ਜ਼ਹਿਰ ਹੀ ਜ਼ਹਿਰ ਨੂੰ ਮਾਰਦਾ ਜ਼ਹਿਰ, ਜੀ। ਹਾਂਜੀ, ਇਹਦੇ ਚ ਵੀ ਤਰਿਆਕ ਦੀ ਵੀ ਜ਼ਹਿਰ ਸਿਫਾਤ ਨੇ। ਹੀ ਜ਼ਹਿਰ ਨੂੰ ਮਾਰਦਾ ਹੈ। ਜੀ, ਜੀ। ਔਰ ਬਾਕੀ ਇਹ ਵੇ ਕਿ ਅਸੀਂ ਜਾਣਦੇ ਕੁਝ ਨਾ ਹੋਈਏ, ਹਾਂ ਛਿੱਕੇ ਨਾ ਆਪਣੀ ਦੇ ਥੂ ਕੌੜੀ, ਆਪ ਸਿੱਖਣਾ ਕੱਖ ਨਹੀਂ ਤੇ ਦੂਜਿਆਂ ਦੇ ਕੀੜੇ ਕੱਢੀ ਆਉਣੇ ਨੇ, ਜਿਵੇਂ ਸਾਡਾ ਇੱਕ ਵਿਹਾਰ ਹੈ। ਲੇਕਿਨ ਗੱਲ ਇਹ ਵੇ ਕਿ ਜਿਹੜੀ ਸਾਡੀ ਇੱਥੇ ਸੀ ਨਾ ਇਹ ਦੇਸੀ ਹਕਮਤ, ਇਹ ਹੋਰ ਬੜੀਆਂ ਮਿਸਾਲਾਂ ਇਸ ਤਰ੍ਹਾਂ ਦੀਆਂ ਮੌਜੂਦ ਨੇ ਜੀ, ਜੀ। ਕਿ ਮਤਲਬ ਇਹ ਵੇ ਕਿ ਬੰਦਾ ਹੈਰਾਨ ਹੋ ਜਾਂਦਾ ਹੈ ਸੁਣ ਕੇ ਕਿ ਇਹ ਨਬਜ਼ ਵੇਖ ਕੇ ਹੀ ਸਾਰਾ ਕੁਝ ਹਕੀਮ ਜਿਹੜੇ ਨੇ, ਸਿਆਲਕੋਟ ਸਾਡੇ ਹਕੀਮ ਖਾਦਮ ਅਲੀ ਸਾਹਿਬ ਇੱਕ ਹੋਏ ਨੇ, ਵਲੀ ਅੱਲਾ ਸਨ। ਬਹੁਤ ਵੱਡਾ ਨਾਂ ਜੀ, ਔਰ ਬਹੁਤ ਵੱਡਾ ਨਾਂ ਹੈ। ਮੇਰੇ ਅੱਬਾ ਜੀ ਦੱਸ ਦਿੰਦੇ ਹਨ ਕਿ ਅਸੀਂ ਉਹਨਾਂ ਕੋਲ ਜਾਂਦੇ ਹੁੰਦੇ ਸਾਂ ਜੀ, ਤੇ ਉਹ ਬੰਦੇ ਦਾ ਚਿਹਰਾ ਵੇਖ ਕੇ ਬਿਮਾਰੀ ਦੱਸ ਦਿੰਦੇ ਸਨ। ਉਹਨਾਂ ਦਾ ਜਨਾਬ ਇੱਕ ਰੋਡ ਉਹਨਾਂ ਦੇ ਨਾਂ ਨਾਲ ਜੀ, ਜੀ, ਮਨਸੂਬ ਹੈ, ਜੀ, ਜੀ, ਹਕੀਮ ਬਿਲਕੁਲ। ਖਾਦਮ ਅਲੀ ਜੀ, ਰੋਡ, ਜੀ, ਜੀ। ਸਿਆਲਕੋਟ ਦੀ ਹਾਂਜੀ। ਸ਼ਾਹਰਾਹ ਹੈ ਮਸ਼ਹੂਰ। ਹਾਂਜੀ, ਤੋਂ ਇਸ ਤਰ੍ਹਾਂ ਹੀ ਮਤਲਬ ਇਹ ਤੁਸੀਂ ਸਮਝ ਲਓਗੇ ਇਹ ਸਾਡੇ ਇਲਾਕੇ ਦੇ ਵਿੱਚ, ਲੇਕਿਨ ਇੱਕ ਬਾਕਾਇਦਾ ਇਲਮ ਤੇ ਹਕਮਤ ਨੂੰ ਤੇ ਦਾਨਾਈ ਨੂੰ, ਜਿਵੇਂ ਸਾਡੇ ਕੋਲ ਸਾਡੀ ਜ਼ਬਾਨ ਖੋ ਕੇ ਸਾਨੂੰ ਯਾਨੀ ਹੀਣਿਆਂ ਕਰ ਦਿੱਤਾ ਗਿਆ, ਇੰਝ ਹੀ ਸਾਡੇ ਕੋਲ ਹਕਮਤ ਵੀ ਖੋ ਕੇ, ਔਰ ਇਹਦੀ ਜਦੋਂ ਸਰਪ੍ਰਸਤੀ ਨਾ ਕੀਤੀ ਗਈ ਸਾਰਾ ਕੋਈ ਤੇ ਆਪਣੇ ਆਪ ਮੁੱਕ ਜਾਣਾ ਸੀ। ਹੁਣ ਜਿੱਡਾ ਵੱਡਾ ਮਤਲਬ ਮਰਦੀ ਹਕੀਮ ਹੋਵੇ, ਜਿੱਡਾ ਮਰਦੀ ਉਹਨੇ ਨੁਸਖੇ ਬਣਾਏ ਦਾ ਇਲਮ ਹੋਵੇ, ਤੇ ਉਹ ਜਿੰਨਾ ਚਿਰ ਉਹਨੂੰ ਪ੍ਰੋਜੈਕਸ਼ਨ ਨਹੀਂ ਮਿਲੇਗੀ ਡਾਕਟਰ ਦੇ ਮੁਕਾਬਲੇ ਤੇ ਉਹਨੂੰ ਕਿਹਨੇ ਪੁੱਛਣਾ? ਤੇ ਲੋਕਾਂ ਆਖਣਾ ਵੇਖੋ ਨਾ ਜੀ, ਆ ਤੁਸੀਂ ਮੈਂ ਦੱਸਣਾ ਕਿ ਸਾਡੇ ਇੱਥੇ ਇੱਕ ਬੰਦੇ ਦਾ ਪੈਰ ਸੀ ਜੀ, ਪੈਰ ਦੇ ਵਿੱਚ ਜੁੱਤੀ ਜੋ ਕਿੱਲ ਵੱਜਾ ਜੀ। ਅੱਛਾ, ਹੁਣ ਉਹ ਬਾਬਾ ਸੀ ਸਾਡਾ, ਫੌਤ ਹੋ ਗਿਆ, ਸਾਡਾ ਬਰਾਦਰੀ ਚੋਂ ਬਾਬਾ ਲੱਗਦੇ ਸਨ ਜੀ। ਅੱਛਾ, ਤੇ ਸਾਡੇ ਅੱਬੇ ਉਹਨਾਂ ਦੇ ਤਕਰੀਬਨ ਨਾਣੀ ਸਨ, ਚਾਚਾ ਜੀ ਅਸੀਂ ਉਹਨਾਂ ਨੂੰ ਆਉਂਦੇ ਸਨ, ਚਾਚਾ ਗੁਲਾਮ ਹੈ। ਅੱਛਾ, ਉਹ ਜਿਹੜੇ ਨੇ ਉਹਨਾਂ ਦੇ ਪੈਰ 'ਚ ਕਿੱਲ ਵੱਜਾ ਤੇ ਕਿੱਲ ਨੇ ਇੰਨਾ ਕੁ ਵਿਧਾਨ ਕੀਤਾ ਕਿ ਉਹਨਾਂ ਦਾ ਅੱਧਾ ਕੁ ਪੈਰ ਗਲ ਗਿਆ। ਅੱਧਾ ਕੁ ਪੈਰ ਗਲ ਗਿਆ ਤੇ ਗੋਪੀਪੁਰ ਪਿੰਡ ਇੱਕ ਤੁਹਾਡੇ ਰਾਹ 'ਚ ਜੀ, ਹਾਂਜੀ, ਇਹ ਮੜਿਆਲੇ ਤੇਗੇ ਦੇ ਕੋ ਨਾ, ਇਧਰ ਆ ਨਹੀਂ ਆ ਬਟਾਲਾ ਸੰਧੂਆਂ ਦੇ ਕਿਤੇ ਅੱਗੇ ਪਿੱਛੇ। ਜੀ, ਜੀ। ਉੱਥੋਂ ਦਾ ਇੱਕ ਨਾਈ ਸੀ, ਉਹ ਜਨਾਬ ਉਹਨੂੰ ਪਤਾ ਲੱਗਾ ਤੇ ਬਾਬਾ ਉਹਦੇ ਕੋ ਗਿਆ, ਉਹਨੇ ਆਖਿਆ ਜਿਹੜਾ ਤੇਰਾ ਪੈਰ ਗਲ ਗਿਆ ਤੇ ਗਲ ਗਿਆ, ਉਦੋਂ ਵੱਧ ਨਹੀਂ ਹੁਣ ਗਲੇਗਾ, ਲੇਕਿਨ ਇਹ ਠੀਕ ਹੋ ਜਾਏਗਾ। ਉਹ ਡਾਕਟਰਾਂ ਕੋ ਗਿਆ ਤੇ ਡਾਕਟਰ ਗਿਆ ਜੀ ਲੱਤ ਵੱਢ ਛੰਨੀ ਉੱਤੋਂ ਰੱਖ ਕੇ, ਉਹਨੇ ਆਖਿਆ ਵੱਢ ਦੇਣਾ ਵੀ ਕੋ ਇਲਾਜ ਹੈ। ਅੱਛਾ, ਉਹਨੇ ਇਲਾਜ ਕੀਤਾ, ਉਹ ਠੀਕ ਹੋ ਗਿਆ। ਮੈਂ ਆਪ ਕਸੂਰ ਸਾਂ ਰਾਈਸ ਮਿਲਿੰਗ ਕਾਰਪੋਰੇਸ਼ਨ ਮੁਲਾਜ਼ਮਤ ਕਰਦਾ, ਆ ਜਿਹੜੀ ਮੇਰੀ ਉਂਗਲ ਆ ਜੀ, ਇਹ ਇੱਥੇ ਹੁਣ ਵੀ ਆ ਜੋੜ ਜੇ ਦਾ ਨਿਸ਼ਾਨ ਨਜ਼ਰ ਆ ਰਿਹਾ। ਮੈਂ ਦਫ਼ਤਰ 'ਚ ਬੈਠਾ ਨਾ, ਕਿਤੇ ਉਹ ਪੇਪਰ ਪੈਨ ਨਹੀਂ ਹੁੰਦੀ ਜੀ, ਜੀ, ਅਜੇ ਉਹ ਪੇਪਰ ਪੈਨ ਨਾ ਇੱਥੇ ਕੋਈ ਛਿਲਤਰ ਵੱਜ ਗਈ ਮਾੜੀ ਜੀ, ਤੇ ਮੈਂ ਇਸ ਤਰ੍ਹਾਂ ਉਹਨੂੰ ਕੱਢ ਬੈਠਾ ਜੀ। ਉਹਦੇ ਨਾਲ ਐਸੀ ਇਨਫੈਕਸ਼ਨ ਹੋਈ, ਐਸਾ ਵਿਗਾੜ ਹੋਇਆ ਗਿਆ, ਮੇਰੀ ਉਂਗਲ ਪਿੱਛੇ ਨੂੰ ਲਮਕ ਜਾਂਦੀ ਸੀ। ਮੇਰੀ ਜ਼ਾਤੀ, ਮੈਂ ਆਪਣੀ ਗੱਲ ਕਰ ਰਿਹਾ। ਉੱਥੇ ਮੈਂ ਡਾਕਟਰਾਂ ਨੂੰ ਕਿਹਾ, ਉਹਨੇ ਆਖਿਆ ਜੀ ਵੱਢਣੀ ਪੈ ਗਈ। ਮੈਂ ਕਿਹਾ ਮੈਂ ਤੇ ਡੁੱਡਾ ਜਿਹਾ ਹੋ ਜਾਵਾਂਗਾ। ਉੱਥੇ ਇੱਕ ਨਾਭਾ ਨਾਈ ਸੀ ਕਸੂਰ ਦੇ ਵਿੱਚ, ਨਾਭਾ ਉਹਦਾ ਨਾਂ ਸੀ। ਮੈਂ ਉਹਨੂੰ ਜਾ ਕੇ ਮਿਲਿਆ, ਉਹ ਆਂਦਾ ਬਾਜਵਾ ਸਾਹਿਬ ਇਹ ਵੱਢ ਦੇਣਾ ਵੀ ਕੋ ਇਲਾਜ ਹੈ। ਹਾਂਜੀ, ਮੈਂ ਇਹਦਾ ਇਲਾਜ ਕਰਾਂਗਾ ਔਰ ਇਹ ਠੀਕ ਹੋ ਜਾਏਗੀ। ਅੱਜ ਉਹ ਆ ਵੇਖੋ ਨਾ ਜੀ, ਉਂਗਲਾਂ ਸਾਰੀਆਂ ਬਰਾਬਰ ਵੀ ਹੈ ਔਰ ਆ ਉਂਗਲ ਹੈ ਅਲਹਮਦੁਲਿਲਾ ਬਿਲਕੁਲ ਠੀਕ ਹੈ, ਤੇ ਬਿਲਕੁਲ ਠੀਕ। ਤੋਂ ਮਤਲਬ ਇਹ ਹੈ ਕਿ ਸਾਡੇ ਔਰ ਇਹ ਸਾਡੇ ਇਲਾਜ ਨਾਈ ਕਰ ਲੈਂਦੇ ਸਨ। ਹਾਂਜੀ, ਆ ਜਿਹੜੇ ਸਾਡੀਆਂ ਦਾੜੀਆਂ ਮੁੰਨਣ ਵਾਲੇ ਨੇ, ਉਹਨਾਂ ਨੇ ਨੁਸਖੇ ਆਪਣੇ ਵੱਡਿਆਂ ਕੋਲ ਸਿੱਖੇ ਹੋਏ ਸਨ। ਹਾਂਜੀ, ਜਰਾਹੀ ਸਾਰੀ ਜਰਾਹੀ ਕਰਦੇ, ਜਰਾਹੀ ਸਾਰੀ ਇਹ ਕਰਦੇ ਸਨ। ਜਿਹੜੀ ਸਰਜਰੀ ਉਹਨ ਸਾਡੇ ਏਡੇ ਏਡੇ ਵੱਡੇ ਬਾਰ ਫਾਰਨ ਕੁਆਲੀਫਾਈਡ ਸਰਜਨ ਕਰਨ ਦੇ ਸਾਰੇ ਨਾਈ ਕਰਦੇ, ਸਾਡੇ ਨਾਈ ਕਰਦੇ ਸੀ। ਸਹੀ ਫਰਮਾਇਆ, ਬਿਲਕੁਲ ਸਹੀ ਬਾਤ। ਇਹ ਵੀ ਸਾਡੇ ਵਸੇਬ ਦਾ ਇੱਕ ਹੁਸਨ ਸੀ ਨਾ ਜੀ। ਬਿਲਕੁਲ, ਮੈਂ ਨਾ ਮੇਰੀ ਉਂਗਲ ਤੁਹਾਡੇ ਸਾਹਮਣੇ ਮੌਜੂਦ ਹੈ ਔਰ ਬਿਲਕੁਲ ਠੀਕ। ਤੇ ਜੇ ਵੱਡੀ ਹੁੰਦੀ ਹਾਂਜੀ ਤੇ ਮੇਰਾ ਤੇ ਉਦੋਂ ਵਿਆਹ ਵੀ ਨਹੀਂ ਸੀ ਹੋਇਆ, ਕਿ ਰਿਸ਼ਤਾ ਵੀ ਨਹੀਂ ਦੇਣਾ, ਕੋਈ ਬੰਦਾ ਤਿੰਨਾਂ ਉਂਗਲਾਂ ਸਹੀ। ਗੱਲ ਇਹ ਹੈ ਕਿ ਅਸੀਂ, ਸਾਡੀ ਧਰਤੀ ਬੜੀ ਰਿਚ ਸੀ, ਬੜੀ ਅਮੀਰ ਸੀ। ਇਹਦੀਆਂ ਜਿਹੜੀਆਂ ਅਮੀਰਤਾਂ ਦੇ ਜਿਹੜੇ ਵੱਖ-ਵੱਖ ਪਹਿਲੂ ਸਨ, ਅਸਾਂ ਕਿਸੇ ਵੱਲ ਧਿਆਨ ਨਹੀਂ ਦਿੱਤਾ। ਅਸੀਂ ਅੱਖੋਂ ਪਰੋਖੇ ਹੋ ਕੇ, ਸਾਡਾ ਧਾੜਵੀਆਂ ਨੇ ਛੱਡਿਆ ਹੀ ਕੱਖ ਕੰਡਾ ਨਹੀਂ। ਔਰ ਧਾੜਵੀ ਤੇ ਧਾੜਵੀਆਂ ਦੇ ਮਗਰੋਂ ਚੇਲੇ ਜਿਹੜੇ ਉਹਨਾਂ ਦਾ ਕੰਮ ਉਹਨਾਂ ਤੋਂ ਵੱਧ ਕੇ ਕਰ ਰਹੇ ਨੇ ਅੱਜ ਵੀ। ਹਾਂਜੀ, ਇਹਦੇ ਨਾਲ ਅਸੀਂ ਮਤਲਬ ਇਹ ਹੈ ਕਿ ਪਿਛਾ ਨੂੰ ਜਾ ਕੇ ਸਾਨੂੰ ਉਹ ਜਿਹੜਾ ਨਾ ਜਿਵੇਂ ਆਉਂਦੇ ਨੇ ਉਹ ਰੈਟਰੋਗ੍ਰੈਸਿਵ ਫੋਰਸਿਸ ਅੰਗਰੇਜ਼ੀ ਚਾਹੁੰਦੇ ਨੇ, ਪਿਛਾ ਖਿੱਚੂ ਤਾਕਤਾਂ, ਉਹ ਪਿਛਾ ਖਿੱਚੂ ਤਾਕਤਾਂ ਸਾਨੂੰ ਅੱਗੇ ਨਹੀਂ ਵਧਣ। ਭਾਈਵਾ ਸਾਹਿਬ 76 ਵਰੇ ਹੋ ਗਏ ਨੇ, ਵੇਖੋ ਸਾਡੇ
ਪਾਕਿਸਤਾਨ ਨੂੰ ਹਾਂਜੀ, ਹਾਂਜੀ। ਅਲਹਮਦੁਲਿਲਾ ਸਾਨੂੰ ਆਜ਼ਾਦੀ ਮਿਲਿਆ। ਹੁਣ ਵੇਖੋ 12 ਦਿਨ ਰਹਿ ਗਏ ਨੇ, 14 ਅਗਸਤ ਵਾਲੇ ਦਿਨ 77 ਵਰੇ ਪੂਰੇ ਹੋ ਜਾਣੇ। ਆ ਤੇ ਮੈਂ ਤੇ 74 ਆਪਣੀ ਅੱਖੀ ਵੇਖੇ ਨੇ ਨਾ ਜੀ। ਹਾਂ, ਅੱਛਾ, ਤੇ ਤੁਸੀਂ ਦੇਖੋ ਕਿ ਉਹ ਤੁਹਾਡੇ ਵਾਲੀ ਗੱਲ ਹੈ ਕਿ ਪਿਛਾਂ ਖਿੱਚੂ ਤਾਕਤਾਂ ਜਿਹੜੀਆਂ ਨੇ, ਹਾਂਜੀ ਬਿਲਕੁਲ, ਉਹ ਹੀ ਅੱਜ ਤੱਕ ਸਾਡੇ ਮਗਰ। ਦੇਖੋ ਸਰ, ਸਾਡੀ ਉਹ ਜਿਹੜੀ ਦੇਸੀ ਤਿੱਬ ਸੀ, ਹਾਂਜੀ, ਜਿਹੜੀ ਨਾਈਆਂ ਦੇ ਕੋਲ ਸੀ ਵਿਰਾਸਤੀ ਤੌਰ ਜੈ ਤੇ, ਜੈ 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 ਜਿਹੜੀ ਜਰਾਹੀ ਉਹ ਕਰਦੇ ਸਨ, ਜੈ ਜੈ ਜੈ। ਉਹਦੇ ਵਿੱਚ ਰਿਸਰਚ ਨਹੀਂ ਕੀਤੀ। ਜੇ ਇੱਕ ਬੰਦਾ ਉੱਠੇ, ਅੱਲਾ ਦਾ ਨੇਕ ਬੰਦਾ ਹਕੀਮ ਸਈਦ ਸਾਹਿਬ, ਹਾਂਜੀ, ਤੇ ਉਹਨਾਂ ਨੂੰ ਉਂਝ ਕਤਲ ਕਰਾ ਦਿੱਤਾ ਗਿਆ। ਬਸ ਇਹੀ ਗੱਲ। ਉਹਨਾਂ ਨੇ ਵੇਖੋ ਹਮਦਰਦ ਯੂਨੀਵਰਸਿਟੀ ਬਣਾਈ, ਸਾਰੋਂ ਨਾ ਦੇਸੀ ਅਦਵਿਆਤ ਨੂੰ ਮੋਡੀਫਾਈ ਕੀਤਾ, ਖੂਬਸੂਰਤ ਗੋਲੀਆਂ ਟਿੱਕੀਆਂ, ਜਿਵੇਂ ਇੰਗਲਿਸ਼ ਦਵਾਈਆਂ ਦੀ ਪੈਕਿੰਗ ਹੁੰਦੀ ਹੈ, ਇਸ ਤਰ੍ਹਾਂ ਉਹਨਾਂ ਨੇ ਹਰ ਕੰਮ ਕੀਤਾ। ਲੇਕਿਨ ਇਹਨਾਂ ਨੇ ਉਸ ਬੰਦੇ ਨੂੰ ਰਹਿਣ ਹੀ ਨਾ ਦਿੱਤਾ, ਔਰ ਆਪਣੀ ਧਰਤੀ ਦੇ ਕਲਚਰ ਨੂੰ ਡਿਸਕਰੇਜ ਕੀਤਾ। ਵੇਖੋ ਜੀ, ਆਪਣੀ ਧਰਤੀ ਦਾ ਤਰੀਕਾ ਇਲਾਜ ਜਿਹੜਾ ਉਹਨੂੰ ਡੈਮੇਜ ਕੀਤਾ। ਦੇਖੋ ਜੀ, ਇੱਥੋਂ ਜਿਹੜੀਆਂ ਛਾਵਾਂ ਨੇ ਨਾ, ਜਿਹੜੀਆਂ ਦੁਆਵਾਂ 'ਚ ਪੈਂਦੀਆਂ ਨੇ, ਜਿਹੜੀਆਂ ਬੂਟੀਆਂ, ਉਹ ਇੱਥੋਂ ਦੀਆਂ ਨੇ। ਉਹ ਹਕੀਮ ਸਾਡੇ ਮਿਜ਼ਾਜ ਨੂੰ ਸਮਝਦੇ। ਮਤਲਬ ਇਹ ਐਲੋਪੈਥੀ ਅੰਗਰੇਜ਼ੀ ਦਵਾ ਹੈ, ਇੱਥੇ ਪ੍ਰਚਲਿਤ ਵੀ ਹੈ, ਹਸਪਤਾਲ ਵੀ ਨੇ ਜੀ। ਲੇਕਿਨ ਮੇਰਾ ਇੱਕ ਦੋਸਤ ਸੀ ਡਾਕਟਰ, ਉਹਨੇ ਮੇਰੇ ਕੰਨ 'ਚ ਆਖਿਆ, ਬੜਾ ਪੜ੍ਹਿਆ ਲਿਖਿਆ ਜੀ, ਉਹਨੇ ਮੇਰੇ ਕੰਨ 'ਚ ਆਖਿਆ, ਉਹ ਉਸ ਵੇਲੇ ਗੁਰਦਿਆਂ ਦਾ ਕਰ ਗਿਆ ਸਪੈਸ਼ਲਿਸਟ ਕੋਰਸ ਲਾਹੌਰ 'ਚ, ਉਹਦੇ 2 ਡਾਇਲਿਸਿਸ ਸੈਂਟਰ ਸਨ। ਉਹਨੇ ਆਖਿਆ, ਬਾਜਵਾ ਸਾਹਿਬ ਕੰਨ 'ਚ ਮੇਰੀ ਗੱਲ ਸੁਣੋ, ਐਲੋਪੈਥੀ ਖਾਣ ਤੋਂ ਹੱਤਲ ਵਸਾ ਪਰਹੇਜ਼ ਕਰਿਓ। ਇਹ ਇੱਕ ਬਿਮਾਰੀ ਹਟਾਉਂਦੀ ਹੈ ਤੇ 4 ਲਾਉਂਦੀ ਹੈ। ਇਸ ਤਰ੍ਹਾਂ ਹੀ ਹੈ ਸਰ, ਇਸ ਤਰ੍ਹਾਂ ਹੀ। ਹੁਣ ਦੇਖੋ ਨਾ ਸਰ, ਜਿਹੜੀਆਂ ਤੁਸੀਂ ਹੁਣੇ ਫਰਮਾ ਰਹੇ ਸੋਗੇ ਇਨਫੈਕਸ਼ਨ ਮੈਨੂੰ ਹੋ ਗਿਆ, ਹਾਂਜੀ, ਹੁਣ ਐਂਟੀਬਾਇਓਟਿਕ ਜਿਹੜੀ ਤੁਸੀਂ ਦਵਾਈ ਖਾਣੀ ਹੈ, ਹਾਂਜੀ, ਉਹ ਤੇ ਬ੍ਰੌਡ ਸਪੈਕਟਰਮ ਹੁੰਦੀ ਹੈ ਦਵਾਈ ਸਰ। ਉਹ ਸਿਹਤ ਦੇ ਜਿਹੜੇ ਅੰਦਰ ਮੁਦਾਫਾਤੀ ਨਿਜ਼ਾਮ ਹੈ ਉਹਨੂੰ ਵੀ ਡੈਮੇਜ ਕਰ ਦਿੰਦੀ ਹੈ। ਬਿਮਾਰੀ ਦੇ ਜਰਾਸੀਮ ਮਾਰਦੀ ਉਹ ਸਿਹਤ ਵਾਲੇ ਵੀ ਸਾਰੇ ਮਾਰ ਛੱਡ। ਦੂਜਾ ਵੇਖੋ ਨਾ ਜੀ, ਦੰਦ ਦਰਦ ਲਈ ਵੀ ਉਹੀ ਦਵਾਈ ਹੈ ਜਿਹੜੀ ਗੋਡੇ ਦੀ ਦਰਦ ਲਈ ਹੈ, ਜਿਹੜੀ ਪੈਰ 'ਚ ਕੰਡਾ ਚੁੱਭੇ ਤੇ ਉਹਦੀ ਦਰਦ ਲਈ ਵੀ ਉਹੀ ਦਵਾਈ ਹੈ। ਬਿਲਕੁਲ, ਹਾਂਜੀ। ਔਰ ਇਹਦਾ ਨਤੀਜਾ ਤੇ ਫਿਰ ਇਹ ਵੇ ਨਾ ਕਿ ਉਹਦਾ ਸਾਈਡ ਇਫੈਕਟ ਪਵੇਗਾ। ਹਾਂਜੀ, ਲੇਕਿਨ ਇਹ ਵੇ ਕਿ ਅਸੀਂ ਆਪਣੇ ਆਪ ਦੀ ਰਾਖੀ ਆਪ ਹੀ ਕਰਨੀ ਸੀ ਨਾ ਅਸੀਂ ਜ਼ਬਾਨ ਦੀ ਰਾਖੀ ਕੀਤੀ, ਨਾ ਕਲਚਰ ਦੀ ਕੀਤੀ, ਹਾਂਜੀ, ਨਾ ਵਿਰਸੇ ਦੀ ਕੀਤੀ। ਸਾਡੇ ਵਿਰਸੇ ਦੇ ਵਿੱਚ ਇਹ ਸਾਰੀਆਂ ਛਾਵਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਇਹ ਸਾਰੀਆਂ ਗਵਾਚ ਗਈਆਂ। ਇਹ ਜ਼ਬਾਨੀ ਜਿਹੜੀਆਂ ਸੀਨਾ ਪਸੀਨਾ ਸੁਣੀਆਂ ਅੱਗੇ ਚੱਲ ਰਹੀਆਂ ਨੇ। ਹਾਂਜੀ, ਤੋ ਗੱਲ ਇਹ ਹੈ ਕਿ ਇਹਨਾਂ ਦੀ ਅਸੀਂ ਸਾਂਭ ਸੰਭਾਲ ਕਰਦੇ, ਇਹਨਾਂ ਨੂੰ ਕਿਤਾਬਾਂ 'ਚ ਲਿਖਦੇ, ਇਹਨਾਂ ਤੇ ਰਿਸਰਚ ਹੁੰਦੀ। ਹਾਂਜੀ, ਤੇ ਅਸੀਂ ਇੱਕ ਉਹ ਕੌਮ ਆ ਜਿਹੜੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਮਤਲਬ ਹੈ ਕਿ 8000 ਸਾਲ ਪਹਿਲਾਂ ਟੈਕਸਲੇ ਦੇ ਵਿੱਚ ਸਰਕਪ ਯੂਨੀਵਰਸਿਟੀ ਸਾਡੇ ਵੱਡੇ ਨੇ ਬਣਾਈ। ਹਾਂਜੀ, ਔਰ ਉਸ ਵੇਲੇ ਉਹਦੇ ਕੋਲ 15000 ਸਟੂਡੈਂਟ ਸੀ। ਜੀ ਜੀ। ਔਰ ਜਨਾਬ ਸੋਲਰ એનર્ਜੀ ਜਿਹੜੀ ਅੱਜ ਉਹਦਾ ਮਤਲਬ ਉਹਦੇ ਤੇ ਕੰਮ ਹੋ ਰਿਹਾ ਔਰ ਇਜਾਦ ਕੀਤੀ ਹੈ, ਸਾਡੀ ਜ਼ਰੂਰਤ ਬਣ ਗਈ ਹੈ, ਜ਼ਰੂਰਤ ਬਣ ਗਈ ਹੈ। ਇਹ ਉਸ ਬੰਦੇ ਨੇ ਆਈਡੀਆ ਦਿੱਤਾ। ਸਿਆਲ ਦੀ ਰੁੱਤ 'ਚ ਕਿਤੇ ਪਤਲਾ ਕੱਪੜਾ ਲੈ ਕੇ ਧੁੱਪੇ ਲੰਮਾ ਪਿਆ ਸੀ ਤੇ ਸਾਇੰਸਦਾਨ ਬੰਦੇ ਤੇ ਸੋਚਦੇ ਰਹਿੰਦੇ ਨੇ। ਉਹਨੇ ਵੇਖਿਆ ਤੇ ਉਹਨੇ ਆਖਿਆ, ਯਾਰ ਹੀਟ ਕੈਨ ਬੀ ਸਟੋਰਡ, ਇਹ ਜਿਹੜੀ ਸੂਰਜ ਦੀ ਹੀਟ ਹੈ ਇਹਨੂੰ ਸਟੋਰ ਕੀਤਾ ਜਾ ਸਕਦਾ। ਔਰ ਇਹ ਬੁਨਿਆਦੀ ਆਈਡੀਆ ਉਹਨੇ ਦੇ ਦਿੱਤਾ। ਹਾਂਜੀ, ਔਰ ਉਹ ਉਸ ਵੇਲੇ ਏਡਾ ਸਰਜਨ ਵੀ ਸੀ ਬੜਾ ਵੱਡਾ। ਮਹਾਤਮਾ ਬੁੱਧ ਇੱਕ ਦਫਾ ਉਹਦੇ ਕੋਲ ਇੱਥੇ ਪੜ੍ਹਦਾ ਸੀ, ਮਹਾਤਮਾ ਬੁੱਧ ਉਹਦੇ ਕੋਲ ਪੜ੍ਹਦਾ ਹੁੰਦਾ ਸੀ, ਔਰ ਉਹਦੀ ਲੱਤ ਟੁੱਟ ਗਈ। ਇੱਕ ਦਿਨ ਲੱਤ ਟੁੱਟ ਗਈ, ਕਿਤੇ ਪਹਾੜੀ ਇਲਾਕਾ ਜਿੱਥੇ। ਅੱਛਾ, ਤੇ ਉਹਨਾਂ ਆਪਣੇ ਇੱਕ ਸ਼ਾਗਿਰਦ ਨੂੰ ਆਖਿਆ ਕਿ ਇਹਦੀ ਲੱਤ ਇੰਜ ਕਰਕੇ ਬੰਨਣੀ ਹੈ, ਲੱਤ ਇਸ ਤਰ੍ਹਾਂ ਇੰਜ ਕਰਕੇ ਬੰਨਣੀ ਹੈ, ਤੇ ਇਹਨੂੰ ਆਪ ਪਹਾੜੀ ਚੜ੍ਹ ਕੇ ਹੁਣੇ ਹੀ ਆਏ ਮੇਰੇ ਕੋਲ। ਔਰ ਉਹਨਾਂ ਨੂੰ ਪਹਾੜੀ ਉਸੇ ਵੇਲੇ ਚੜਾਤੀ ਬੰਨ ਕੇ। ਅਸੀਂ ਹੁਣ ਜਿਹੜਾ ਵੇਖੋ ਨਾ ਜੀ, ਐਲੋਪੈਥੀ ਜਿਹੜੇ ਉਹ ਕਾਬਲੇ ਲਾਉਂਦੇ ਨੇ ਤੇ ਵਰਮੇ, ਫੇਰ ਇੱਕ ਜਦੀਦ ਤਰੀਕਾ ਹੈ ਨਾ, ਲੇਕਿਨ ਇਹ ਬਹੁਤ ਹੀ ਤਕਲੀਫ ਦੇ ਤਰੀਕਾ ਹੈ। ਲੇਕਿਨ ਉਹ ਜਿਹੜੇ ਬੰਨਦੇ ਸਨ, ਤੁਹਾਡੇ ਗੁਜਰਾਂ ਵਾਲੇ ਅੱਜ ਤੱਕ ਵੀ ਵਹਿੰਦੇ ਰਹੇ ਆ। ਮਤਲਬ ਇਹ ਕਿ ਉਹ ਮੇਰੀ ਬੇਟੀ ਸੀ ਤੇ ਉਹਦੀ ਬਾਂਹ ਟੁੱਟ ਗਈ, ਛੋਟੀ ਸੀ ਤੇ ਬੜੀ ਅਥਰੀ ਜਿਹੀ, ਤੋਂ ਕੋਠੇ ਤੋਂ ਡਿੱਗ ਪੈਣਾ, ਕਦੀ ਕਿਤੋਂ ਡਿੱਗ ਪੈਣਾ, ਉਹ ਬਾਂਹ ਟੁੱਟ ਗਈ। ਬਾਂਹ 2 ਵਾਰੀ ਟੁੱਟੀ ਇੱਥੋਂ ਹੀ। ਔਰ ਉਹ ਜਿਹੜੇ ਹਾਫਜ਼ਾਬਾਦੀ ਨੇ ਉਹਨਾਂ ਕੋਲ ਜਾ ਕੇ ਤੇ ਉਹ ਗੰਢਾਈ। ਅੱਛਾ, ਗੰਢਾਈ ਤੇ ਉਹ ਥੋੜੀ ਜਿਹੀ ਨਾ ਕਿਤੇ ਬੇਤਿਆਤੀ ਹੋ ਗਈ, ਡਿੰਗੀ ਹੋ ਗਈ। ਉਹ ਮੇਰੀ ਬੀਬੀ ਆਂਦੀ ਹੈ, ਅੱਲਾ ਉਹਨੂੰ ਜਨਮ ਨਸੀਬ ਕਰੇ, ਕਿ ਥੋੜੀ ਡਿੰਗੀ ਹੈ ਤੇ ਧੀ ਦਾ ਧੰਨ ਹੈ। ਉਹ ਫੇਰ ਗਈ, ਕਿਉਂਕਿ ਪੇਕੇ ਵੀ ਉਹਦੇ ਗੁਜਰਾਂ ਵਾਲੇ ਸਨ। ਉਹਨੇ ਜਨਾਬ ਉਹਨੂੰ ਠੀਕ ਕਰਕੇ ਬਣਾਇਆ। ਉਹਨਾਂ ਕੱਚੀ ਕਰਨ ਲਈ ਪਹਿਲਾਂ ਕੋਈ ਸ਼ਾਇਦ ਦਿੱਤੀ, ਕੱਚੀ ਕਰਕੇ ਤੇ ਜਨਾਬ ਉਹਨਾਂ ਨੇ ਦੁਬਾਰਾ ਉਹਨੂੰ ਸਿੱਧਾ ਕਰਕੇ ਬੰਨਿਆ। ਬਾਅਦ 'ਚ ਮੈਂ ਮਿਊ ਹਸਪਤਾਲ ਚੈੱਕ ਕਰਾਉਣ ਗਿਆ। ਮੈਂ ਕਿਹਾ ਜੀ ਆ ਬਾਂਹ ਇਹਦੀ ਟੁੱਟੀ ਹੈ ਤੇ ਦੱਸੋ ਯਾਰ ਇਹ ਕੀ ਵਜ੍ਹਾ, ਬਾਰ-ਬਾਰ ਇਹਦੀਆਂ ਹੱਡੀਆਂ ਕੋ ਟੁੱਟਦੀਆਂ ਨੇ, ਜ਼ਰਾ ਕੋ ਡਿੱਗਦੀ।
ਉਹ ਆਖਣ ਲੱਗੇ ਜੀ ਬਾਜਵਾ ਸਾਹਿਬ ਇੱਥੋਂ ਬਾਂਹ ਕਦੀ ਟੁੱਟੀ ਹੀ ਨਹੀਂ। ਉਹ 5 ਡਾਕਟਰ ਆਖਣ ਜੀ ਇਹ ਬਾਂਹ ਕਦੀ ਟੁੱਟੀ ਹੀ ਨਹੀਂ। ਉਹ ਮੈਂ ਕਿਹਾ ਖੁਦਾ ਦਾ ਨਾਂ ਜੇ 2 ਵਾਰੀ ਟੁੱਟੀ ਸੀ। ਹਾਂਜੀ ਯਾਨੀ ਸਾਡਾ ਔਰ ਇਹ ਉਹ ਬੰਦੇ ਜਿਹੜੇ ਕਿਸੇ MBBS ਨਹੀਂ ਕੀਤੀ। ਹਾਂਜੀ ਆ ਜਿਹੜੇ ਹਾਫਜ਼ਾਬਾਦੀ ਬੜਾ ਮਸ਼ਹੂਰ ਤੁਹਾਡੇ ਕੋਲ ਸਰ ਲੇਕਿਨ ਉਹ ਫਨ ਸਰ ਜਾਣਦੇ ਸਨ। ਹਾਂਜੀ ਉਹ ਗੱਲ ਤੇ ਇਹ ਵੇ ਨਾ ਮੇਰੇ ਆਗਾ ਕਿ ਅਸੀਂ ਆਪਣੇ ਵਿਰਸੇ ਦੀ ਰਾਖੀ ਨਹੀਂ ਕੀਤੀ, ਨਾ ਉਹਦੇ 'ਚ ਰਿਸਰਚ ਕੀਤੀ। ਹਾਂ ਮੰਗੇ ਲੀੜੇ ਪਾਉਣ ਦੀ ਆਦਤ ਪੈ ਗਈ, ਨਾ ਉਹ ਸਾਂਭਿਆ ਉਹਨਾਂ ਦਾ ਫਨ ਜਿਹੜਾ ਸੀ। ਚਲੋ ਉਹਨਾਂ ਨੇ ਨਹੀਂ ਕੁਆਲੀਫਾਈਡ ਡਾਕਟਰਸ ਜਾਂ ਸਰਜਨ ਨਹੀਂ ਸਾਨੂੰ, ਲੇਕਿਨ ਜਿਹੜੇ ਕੰਮ ਦੇ ਨੇ ਉਹਦੇ ਕੁਆਲੀਫਾਈਡ ਕੰਮ ਦੇ ਸਨ ਸਰ। ਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਤਜਰਬੇ ਤੋਂ ਇਸਤਫਾਦਾ ਹਾਸਲ ਕਰਨਾ ਚਾਹੀਦਾ ਸੀ। ਤਜਰਬੇ ਤੋਂ ਇਸਤਫਾਦਾ ਕਿਸੇ ਨਹੀਂ ਕੀਤਾ। ਉਹਨਾਂ ਨੂੰ ਆਖਿਆ ਉਹਦੇ ਸਰ ਉਹਨਾਂ ਦੇ ਤਜਰਬੇ ਅੰਗਰੇਜ਼ੀ ਨਹੀਂ ਆਉਂਦੀ, ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਅਨਪੜ੍ਹ ਨੇ। ਹਾਲਾਂ ਸਰ ਉਹਨਾਂ ਦੇ ਤਜਰਬੇ ਤੋਂ ਅਗਰ ਕਿਸੇ ਰਿਸਰਚਰ ਨੂੰ ਦਿੱਤਾ ਜਾਂਦਾ ਕਿ ਵੇਖ ਯਾਰ ਅਨਪੜ੍ਹ ਬੰਦਾ ਕਿਸ ਤਰ੍ਹਾਂ ਬਾਂਹ ਜੋੜਦਾ ਬਿਲਕੁਲ ਤੇ ਉਹਨੂੰ ਚਲੋ ਪੜ੍ਹੇ ਲਿਖੇ ਅੱਗੋਂ ਗੌਰ ਕਰ ਲੈਂਦੇ। ਅਜਾਣਾ ਗੱਲ ਕਰੇ ਉਹਦੀ ਜਦੀਦ ਕੋਈ ਸ਼ਕਲ ਬਣਾ ਲਈ ਜਾਂਦੀ, ਉਹਦੇ ਵਾਸਤੇ ਕੋਈ ਔਜ਼ਾਰ ਬਣਾਏ ਜਾਂਦੇ। ਮਤਲਬ ਇਹ ਕਿ ਉਹ ਬਾਜਵਾ ਸਾਹਿਬ ਅਜਾਣਾ ਗੱਲ ਕਰੇ, ਸਿਆਣਾ ਕਿਆਸ ਕਰੇ। ਹਾਂਜੀ ਵੇਖੋ ਨਾ ਇੱਕ ਅਜਾਣਾ ਹੀ ਹੈ, ਉਹਨੂੰ ਨਹੀਂ ਉਹ ਅਨਜਾਨ ਹੈ। ਜਾਨ ਨੂੰ ਅਸੀਂ ਅਜਾਣਾ ਆਨੇ ਹਾਂ, ਉਹ ਅਨਜਾਨ ਹੈ। ਲੇਕਿਨ ਜਿਹੜੇ ਜਾਣਨ ਵਾਲੇ ਸਨ ਉਹ ਉਹਦੇ ਤੇ ਗੌਰ ਕਰਦੇ, ਬਜਾਏ ਦੇ ਕਿ ਪਾਬੰਦੀ ਲਾ ਕੇ ਉਹਦੀ ਦੁਕਾਨ ਬੰਦ ਕਰਾ ਕੇ ਸੀਲ ਕਰ ਦੇ। ਡਰੱਗ ਇੰਸਪੈਕਟਰ ਆ ਕੇ ਡਿਸਕਰੇਜ ਕੀਤਾ ਸਰ ਸਾਰਾ ਦੇਸੀ ਤਰੀਕਾ ਇਲਾਜ ਨੂੰ। ਔਰ ਅੱਜ ਵੀ ਕਸਮ ਖੁਦਾ ਪਾਕ ਦੀ ਮਜਬੂਰਨ ਇਹਨਾਂ ਨੂੰ ਵੀ ਮੰਨਣਾ ਪੈਂਦਾ। ਸਾਡੇ ਪਾਕਿਸਤਾਨ ਦੇ ਸਭ ਤੋਂ ਵੱਡੇ ਇਹ ਹੱਡੀਆਂ ਜੋੜਾਂ ਦੇ ਡਾਕਟਰ ਨੇ ਡਾਕਟਰ ਆਮਰ ਅਜ਼ੀਜ਼ ਸਾਹਿਬ। ਬੜਾ ਵੱਡਾ ਨਾਂ ਹੈ, ਬਹੁਤ ਵੱਡੇ ਡਾਕਟਰ ਨੇ। ਮੇਰੀ ਇੱਕ ਅਜ਼ੀਜ਼ਾ ਹੈ, ਉਹ ਸਰ ਉਹਨੂੰ ਵੀ ਜੋੜਾਂ ਦੀਆਂ ਦਰਦਾਂ ਤੇ ਉਹ ਜਾਂਦੇ ਨੇ ਸਾਡੇ ਮਾਈ ਸਾਹਿਬਾ, ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦਿੱਤੀਆਂ ਨੇ ਦਵਾਈਆਂ ਐਲੋਪੈਥੀ, ਔਰ ਨਾਲ ਬਾਖੁਦਾ ਡਾਕਟਰ ਆਮਰ ਅਜ਼ੀਜ਼ ਸਾਹਿਬ ਉਹਨੂੰ ਆਖਦੇ ਨੇ ਕਿ ਅਲਸੀ ਬੀਬੀ ਖਾਇਆ ਕਰੋ। ਅਲਸੀ ਸਾਬ ਲਓ, ਔਰ ਉਹ ਹਰ ਖਾਣੇ ਦੇ ਨਾਲ ਨਾ ਇੰਨੀ ਕੁ ਚਮਚੀ ਹੈ ਕਿ ਨਾ ਪਾਊਡਰ ਬਣਾ ਕੇ ਅਲਸੀ ਖਾਂਦੀ ਹੈ। ਯਾਨੀ ਦੇਖੋ ਮੋਤਰਫ ਸਾਡੇ ਵੱਡੇ ਵੱਡੇ ਡਾਕਟਰ ਵੀ ਨੇ ਜਿਹੜੇ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਨਾਮ ਕਿ ਦੇਸੀ ਚੀਜ਼ਾਂ ਜਿਹੜੀਆਂ ਨੇ, ਦੇਸੀ ਖੁਰਾਕਾਂ, ਦੇਸੀ ਜੜੀ ਬੂਟੀਆਂ ਬਿਲਕੁਲ ਇੱਥੇ ਸਾਰੀਆਂ ਹੁੰਦੀਆਂ ਨੇ। ਅੱਲਾਹ ਪਾਕ ਸੱਚੇ ਸਾਈਂ ਨੇ ਜਿਸ ਬੰਦੇ ਨੂੰ ਜਿਸ ਧਰਤੀ ਤੇ ਪੈਦਾ ਕੀਤਾ, ਉਸੇ ਮਜ਼ਾਜ ਦੇ ਮੁਤਾਬਕ ਬੂਟੀਆਂ ਪੈਦਾ ਕੀਤੀਆਂ, ਉੱਥੇ ਹੀ ਉਹਦਾ ਇਲਾਜ ਹੈ। ਉਹਨੂੰ ਸਹੀ ਸਿਹਤਮੰਦ ਕਰਨ ਵਾਲੀਆਂ ਬੂਟੀਆਂ ਉਸੇ ਹੀ ਧਰਤੀ ਚੋਂ ਬਿਲਕੁਲ ਉਹਦੇ ਵਿੱਚ ਮੌਜੂਦ ਨੇ। ਜਿਸ ਆਬੋ ਹਵਾ, ਜਿਸ ਮਾਹੌਲ, ਜਿਸ ਐਟਮੋਸਫੇਅਰ ਵਿੱਚ ਉਹਦੀ ਪੈਦਾਇਸ਼ ਹੋਈ ਹੈ। ਲੇਕਿਨ ਦੇਖੋ ਨਾ, ਹੋਈ ਤੁਹਾਡੇ ਵਾਲੀ ਫੇਰ ਗੱਲ ਕਿੱਡਾ ਸੋਹਣਾ ਤੁਸੀਂ ਲਫ਼ਜ਼ ਬੋਲਦੇ ਹੋ ਕਿ ਪਿਛਾਂ ਖਿੱਚੂ ਤਾਕਤਾਂ ਜਿਹੜੀਆਂ ਉਹਨਾਂ ਧੱਕੇ ਨਾਲ ਇਧਰੋਂ ਲਾ ਕੇ ਤਰੋੜ ਕੇ ਉਧਰ ਜੋੜਨ ਦੀ, ਉਹਨਾਂ ਨੂੰ ਜੋ ਸਬਕ ਮਿਲਿਆ ਕਿ ਇਹਨਾਂ ਨੂੰ ਇਧਰੋਂ ਤਰੋੜ ਕੇ ਇਧਰ ਜੋੜਨਾ, ਉਹ ਜੋੜ ਨਹੀਂ ਸਕਦੇ। ਹਾਂਜੀ ਫਿਰ ਉਹ ਤਾਲੋਂ ਖੁੰਜੀ ਡੂਮਣੀ ਕਰਦੀ ਤਾਲ ਬਤਾਲ। ਹਾਂਜੀ ਤੋਂ ਫਿਰ ਇਹ ਹੀ ਹੁੰਦਾ ਨਾ, ਪੈਂਟ ਦੇ ਬਟਨ ਕੋਟ ਨਾ ਮੇਲ ਛੜੇ ਨੇ, ਕੁੱਬ ਨਿਕਲ ਗਿਆ ਸਾਡਾ ਸਿੱਧਾ ਹੋਇਆ, ਔਰ ਉਹ ਸਿੱਧਾ ਹੋਣ ਦਿੱਤਾ ਹੀ ਨਹੀਂ। ਹਾਂਜੀ ਔਰ ਅੱਜ ਤੱਕ ਨਹੀਂ ਹੋਏ। ਤੇ ਬਸ ਜਿੰਨਾ ਚਿਰ ਡਿੰਗ ਇਸ ਵਿਗਾੜ ਨੂੰ ਸੁਧਾਰ ਵਾਲੇ ਪਾਸੇ ਪੂਰਾ ਯਤਨ ਕਰਕੇ ਕੋਸ਼ਿਸ਼ ਕਰਕੇ ਅਸੀਂ ਨਹੀਂ ਜਾਵਾਂਗੇ, ਉਹਨਾਂ ਚਿਰ ਇਹੀ ਹਾਲ ਰਹੇਗਾ। ਹਾਂਜੀ ਜਿਵੇਂ ਕੁੱਤਿਆਂ ਰਧਾਈ ਪਾੜੀ ਹੁੰਦੀ ਹੈ ਤਾਂ ਖਿੱਚੀ ਫਿਰਦੇ ਨੇ ਤੇ ਵਿੱਚੋਂ ਰੂਹ ਉੱਡਦਾ ਫਿਰਦਾ, ਤਾਂ ਇਹੀ ਹਾਲ ਸਾਡੇ ਦੇਸ਼ ਦਾ ਹੋ ਗਿਆ। ਉਹ ਸਾਡੇ ਵੱਡੇ ਨਹੀਂ ਸਨ, ਗਰਮੀਆਂ ਦੇ ਵਿੱਚ ਦੁਪਹਿਰ ਨੂੰ ਰੋਟੀ ਚੋਪੜੀ ਹੋਣੀ ਤੇ ਨਾਲ ਗੰਢਾ ਆਉਣਾ, ਤੇ ਉਹਨਾਂ ਇਸ ਤਰ੍ਹਾਂ ਨਾਲ ਫੜ ਕੇ ਗੋਡਿਆਂ 'ਚ ਦੇ ਕੇ ਇੰਜ ਕਰਕੇ ਭੰਨ ਕੇ 2 ਟੋਟੇ ਉਹਦੇ ਨਾਲ ਰੋਟੀ ਖਾ ਲੈਣੀ। ਹਾਂਜੀ ਤੇ ਆਖਣਾ ਇਹ ਵੀ ਗੰਢਾ ਖਾਂਦੇ ਰਹੀਏ ਨਾ ਤੇ ਸੱਪ ਨਹੀਂ ਸਿੰਗਦਾ। ਕਿ ਸੱਪ ਵੀ ਲਾਗੇ ਨਹੀਂ ਜਾਂਦਾ। ਇਹਨਾਂ ਮਹੀਨਿਆਂ ਦੇ ਵਿੱਚ ਸਾਉਣ ਤੇ ਭਾਦਰੋਂ ਸਪੈਸ਼ਲੀ ਸਾਡੇ ਬਜ਼ੁਰਗ ਵੱਡੇ ਮਾਵਾਂ ਦੁਪਹਿਰ ਦੇ ਖਾਣੇ 'ਚ ਲਾਜ਼ਮੀ ਬਿਲਕੁਲ ਦੇਣਾ ਕਿ ਪੁੱਤਰ ਗੰਢਾ ਜ਼ਰੂਰ ਖਾਓ, ਪਿਆਜ਼ ਦੇ ਉੱਤੇ ਥੋੜਾ ਜਿਹਾ ਛਿੜਕ ਦੇਣਾ ਸਰ ਨਿੰਬੂ, ਤੇ ਇਹ ਨਾਲ ਜ਼ਰੂਰ ਖਾਓ। ਉਹਦੇ ਨਾਲ ਕੀੜਾ ਪਤੰਗਾ ਨੇੜੇ ਨਹੀਂ ਆਉਂਦਾ, ਮੂਜ਼ੀ ਕੀੜੇ ਵੀ ਨਹੀਂ ਆਉਂਦੇ ਸਰ। ਵੇਖੋ ਸਾਰੀਆਂ ਛਾਵਾਂ ਤੁਹਾਡੀਆਂ ਜਿਹੜੀਆਂ ਸਨ ਨਾ, ਇਹ ਮਤਲਬ ਸੌਂਫ ਇਹਦੇ ਆਪਣੇ ਮਤਲਬ ਫਾਇਦੇ ਨੇ, ਹਾਂਜੀ ਦਾਲਚੀਨੀ ਦੇ ਆਪਣੇ ਫਾਇਦੇ, ਤੇ ਇਹ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਬੁਰਜੀ ਖਾਨੇ 'ਚ ਹੁੰਦੀਆਂ ਨੇ, ਇਹ ਹੀ ਸਾਡਾ ਇਲਾਜ ਸਨ। ਲੇਕਿਨ ਔਰ ਦੇਖੋ ਤੁਸੀਂ ਇੱਕ ਦੰਦ ਅਗਰ ਬੰਦਾ ਕਢਾ ਛੱਡੇ ਤੇ ਭਾਵੇਂ ਉਹਦੀ ਜਗ੍ਹਾ ਤੇ ਮਸਨੂਈ ਦੰਦ ਲਵਾ ਵੀ ਲਵੇ, ਰਿਪਲੇਸ ਨਹੀਂ ਕਰ ਸਕਦਾ। ਅੱਲਾਹ ਪਾਕ ਦੀ ਨਿਆਮਤ। ਮੇਰੇ ਮੂੰਹ ਸਾਰੇ ਫਰਦੀ ਦੰਦ ਲੱਗੇ ਨੇ, ਹਾਂਜੀ ਇਹ ਥੱਲੇ ਵੀ ਤੇ ਉਤਲੇ ਵੀ ਆਰਦੀ ਦੰਦ ਨੇ, ਲੇਕਿਨ ਉਹ ਸਵਾਦ ਨਹੀਂ ਜਿਹੜਾ ਉਹ ਅਸਲੀ ਸਵਾਦ ਸੀ।
ਤੇ ਵੇਖੋ ਡਾਕਟਰ ਕਿੰਨੀ ਆਸਾਨੀ ਨਾਲ ਕਹਿ ਛੱਡਦਾ ਹੈ ਹਾਂਜੀ ਕਿ ਜਨਾਬ ਇਹ ਤਾਂ ਕੱਢਣਾ ਹੀ ਪਏਗਾ। ਹਾਂਜੀ ਹਾਂਜੀ ਆਪਣੇ ਆਪ ਨਾਲ ਜੁੜੋ, ਆਪਣੀ ਬੋਲੀ ਨਾਲ ਜੁੜੋ, ਆਪਣੇ ਭਰੇਵੇ ਨਾਲ, ਲਿਬਾਸ ਨਾਲ ਜੁੜੋ, ਆਪਣੇ ਲੋਕਾਂ ਨਾਲ ਜੁੜੋ। ਆਪਣੇ ਲੋਕਾਂ ਨਾਲ ਵੀ ਤੁਹਾਡੀ ਦਿਲੋਂ ਮੁਹੱਬਤ ਜਿਹੜੀ ਹੈ, ਤੁਸੀਂ ਗੌਰ ਨਹੀਂ ਫਰਮਾਉਂਦੇ ਜੀ 47 ਤੋਂ ਪਹਿਲਾਂ ਜਿਹੜੀ ਲੋਕਾਂ ਦੀ ਮੁਹੱਬਤ ਸੀ ਉਹ 47 ਤੋਂ ਬਾਅਦ ਨਹੀਂ ਰਹੀ। ਹਾਂ, ਵਜ੍ਹਾ ਕੀ ਹੈ, ਗੌਰ ਕੀਤਾ ਕਦੀ ਤੁਸੀਂ? ਸਾਰਾ ਅਪਰਚੂਨਿਸਟ ਵਜ੍ਹਾ ਇਹ ਵੇ 47 ਚ ਆਪਣਿਆਂ ਲੋਕਾਂ ਹੀ ਆਪਣੇ ਨੂੰ ਵੱਢਿਆ, ਹਾਂ ਵਢਾਇਆ। ਕਿਹੜਾ ਮੁਜਰਮ ਸੀ ਕਿਹੜਾ ਨਹੀਂ ਸੀ ਇਹ ਇੱਕ ਵੱਖਰੀ ਗੱਲ ਹੈ। ਉਹਦੇ ਤੋਂ ਬਾਅਦ ਲੋਕਾਂ ਇੱਥੋਂ ਦਿਆਂ ਨੇ ਸਮਝ ਲਿਆ ਕਿ ਜਿਹੜੇ ਬੰਦੇ ਦੇ ਹੱਥ ਡਾਂਗ ਹੈ ਉਹ ਹੀ ਤਗੜਾ ਹੈ, ਉਹਨੂੰ ਸਲਾਮਾ ਕਰੋ। ਹਾਂ ਜਿਹੜਾ ਲੁੱਟ ਲੈਂਦਾ ਉਹ ਸਭ ਤੋਂ ਵੱਡਾ ਬਹਾਦਰ ਹੈ, ਹਾਂ ਕਿਉਂਕਿ ਲੁੱਟ ਤੇ ਮਾਰ ਇਹੋ ਹੀ ਦੋਵੇਂ ਕੰਮ ਆ 47 ਚ ਵੇਖੇ। ਔਰ 15 ਲੱਖ ਬੇਗੁਨਾਹ ਬੰਦਾ 47 ਦੇ ਵਿੱਚ ਵੱਢਿਆ ਟੁੱਕਿਆ ਗਿਆ ਔਰ ਘਰ ਲੁੱਟੇ ਗਏ। ਔਰ ਉਹ ਲੁੱਟਣ ਵਾਲਿਆਂ ਨੇ, ਹਾਂਜੀ ਲੁੱਟਣ ਵਾਲਿਆਂ ਰੱਜ ਕੇ ਲੁੱਟਿਆ ਏ। ਹਾਂਜੀ ਖੋਏ ਤੁਸੀਂ ਵੀ, ਉਹ ਖੋਏ ਅਸੀਂ ਵੀ ਆ, ਉਸਤਾਦ ਦਾਮਨ ਨੇ ਕਿਹਾ ਸੀ। ਤਾਂ ਗੱਲ ਇਹ ਹੈ, ਉਹਦਾ ਅਸਰ ਇਹ ਹੋਇਆ ਕਿ ਸਾਡੀ ਕੌਮ ਨੇ ਸਮਝ ਲਿਆ ਕਿ ਜਿਹੜਾ ਬੰਦਾ ਲੁੱਟ ਲੈਂਦਾ ਤੇ ਜਿਹੜਾ ਬੰਦਾ ਮਾਰ ਦਿੰਦਾ ਕਿਸੇ ਨੂੰ ਜਾਂ ਮਾਰਨ ਦੀ ਤਾਕਤ ਰੱਖਦਾ ਉਹ ਸਭ ਤੋਂ ਵੱਡਾ ਬਹਾਦਰ ਹੈ। ਔਰ ਉਹ ਜਿਹੜੀ ਸਾਈਕੀ ਵਿਗੜੀ, ਉਹ ਸਾਈਕੀ ਵਿਗੜਨ ਦੇ ਨਾਲ ਸਾਡਾ ਜਿਹੜਾ ਅਮਨ ਸੀ ਨਾ ਵਸੇਬ ਦੇ ਅੰਦਰੋਂ, ਆ ਪਰਸੋਂ ਇੱਕ ਮੁੰਡੇ ਨੇ ਉਹ ਬਿੱਲ ਤੋਂ ਤੁਹਾਡੇ ਗੁਜਰਾਂ ਵਾਲੇ ਭਰਾ ਸਕੇ ਨੇ ਭਰਾ ਨੂੰ ਕਤਲ ਕਰ ਛੱਡਿਆ ਛੁਰੀ ਮਾਰ ਕੇ। ਮਤਲਬ ਇਹ ਸਾਰਾ ਕੁਝ ਹਾਂ ਕਿੱਥੋਂ ਸਿੱਖਿਆ? ਇਹ ਸਾਰਾ ਕੁਝ ਸਾਨੂੰ 47 ਦੇ ਘੁੱਲੂ ਘਾਰੇ ਤੋਂ ਮਗਰੋਂ ਸਬਕ ਮਿਲਿਆ। ਹਾਂਜੀ ਹੁਕਮਰਾਨ ਸਾਰੋ ਮੁਖਲਸ ਮਿਲੇ ਨਾ, ਹਾਂਜੀ ਜਿਹੜੇ ਕਿ ਕੌਮ ਦੀ ਡੁੱਬਦੀ ਕਸ਼ਤੀ ਨੂੰ ਪਾਰ ਹਾਂਜੀ 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 ਇਹਨਾਂ ਨੇ ਤੇ ਹੋਰ ਨਾਤਕਾ ਹੀ ਬੰਦ ਕੀਤਾ। ਨਹੀਂ ਉਹ ਤੇ ਕੈਪੇਬਲ ਲੋਕ, ਵੇਖੋ ਜੀ ਗੱਲ ਸੁਣੋ, ਜਦੋਂ ਵੀ ਤੁਸੀਂ ਕੈਪੇਬਲ ਲੋਕਾਂ ਨੂੰ ਰਾਈਟ ਮੈਨ ਰਾਈਟ ਜਾਬ ਤੇ ਲਾਓਗੇ ਉਦੋਂ ਨੁਕਸ ਨਹੀਂ ਪਏਗਾ। ਜਦੋਂ ਰੌਂਗ ਮੈਨ ਨੂੰ ਰਾਈਟ ਜਾਬ ਤੇ ਲਾ ਦਿਓਗੇ, ਇਨਕੈਪੇਬਲ ਨੂੰ ਕਾਬਲੇ ਲਾ ਕੇ ਕੈਪੇਬਲ ਦੀ ਜਗ੍ਹਾ ਤੇ ਫਿੱਟ ਕਰ ਦਿਓਗੇ, ਤੇ ਜਿਹੜਾ ਬੰਦਾ ਇਨਕੈਪੇਬਲ ਹੋਏਗਾ, ਹੀਣਾ ਹੋਏਗਾ, ਉਹ ਅਕਲੋਂ ਵੀ ਹੀਣਾ ਹੋਏਗਾ, ਉਹਦੀ ਕਿੰਨੀ ਕੁ ਕੈਪੇਬਿਲਿਟੀ ਹੋਏਗੀ ਹਾਂਜੀ ਕੰਮ ਨੂੰ ਬਿਹਤਰ ਕਰਨ ਦੀ? ਉਹ ਤੇ ਫਿਰ ਇਹੀ ਕਰੇਗਾ ਕਿ ਲੁੱਟ ਕੇ ਖਾ ਲਓ ਹਾਂਜੀ, ਤੇ ਹਿੱਸੇ ਕੁਝ ਉੱਤੇ ਪਹੁੰਚਾ ਦਿਓ, ਜੋ ਸਾਡੇ ਹੋ ਰਿਹਾ ਹੈ। ਹਾਂਜੀ ਉਹ ਉੱਥੇ ਕਿਸੇ ਆਈ ਜੀ ਨੂੰ ਕਿਹਾ ਥਾਣੇ ਸੁਣਿਆ ਵਿਕਦੇ ਨੇ, ਤੂੰ ਆਂਦਾ ਕਦੀ ਕਿਸੇ ਵਿਕਦੇ ਵੇਖੇ ਨੇ? ਹਾਂਜੀ ਤੂੰ ਗੱਲ ਤੂੰ ਇਹ ਸਾਡਾ ਮੁਲਕ ਏ, ਸਾਡਾ ਘਰ ਏ, ਇਹਦੇ 'ਚ ਜਿਹੜਾ ਵਿਗਾੜ ਏ ਉਹ ਸਾਡਾ ਵਿਗਾੜ ਕਰ ਰਿਹਾ, ਸਾਡੀ ਤਬਾਹੀ ਕਰ ਰਿਹਾ। ਅਗਰ ਉਹ ਸੁਖੀ ਹੋਏਗਾ ਸਾਡੀਆਂ ਨਸਲਾਂ ਸੁਖੀ ਹੋਣਗੀਆਂ, ਅਗਰ ਅਸੀਂ ਸੁਖੀ ਨਾ ਹੋਵਾਂਗੇ ਸਾਡੀਆਂ ਨਸਲਾਂ ਉੱਜੜ ਜਾਣਗੀਆਂ। ਕਿੱਡੇ ਦੁੱਖ ਦੀ ਗੱਲ ਏ, ਸਾਡੇ ਮੁਲਕ 'ਚ ਪਾਸਪੋਰਟ ਬਣਾਉਣ ਲਈ ਕਾਗਜ਼ ਨਹੀਂ ਪਿਆ, ਕਾਗਜ਼ ਥੁੜ ਗਿਆ। ਇੰਨੇ ਲੋਕ ਲੈਣਾ ਲੱਗੀਆਂ ਨੇ ਬਾਹਰ ਦੇ ਮੁਲਕ ਛੱਡ ਕੇ ਨੱਠਣ ਲਈ। ਸਾਡੇ ਲਈ ਮਰ ਜਾਣ ਦਾ ਮੁਕਾਮ ਏ। ਇਸ ਵਾਸਤੇ ਜਿਹੜੇ ਮੁਲਕ 'ਚ 180-90% ਰਕਬੇ 'ਚ ਕਣਕ ਹੁੰਦੀ ਏ, ਅਸੀਂ ਆਟੇ ਖੁਣੋਂ ਰੋਣ ਡੱਠੇ ਹਾਂਜੀ। ਸਿਰਫ ਇਹ ਵੇ, ਇਹ ਕੰਟਰੀ ਇਜ਼ ਪੂਅਰ ਬਿਕਾਜ਼ ਇਟ ਇਜ਼ ਪੂਅਰ, ਔਰ ਪੂਅਰ ਇਹਨੂੰ ਰੱਖਿਆ ਗਿਆ। ਔਰ ਉਹਦਾ ਨਤੀਜਾ ਹੋਇਆ ਕਿ ਅਸੀਂ ਅੱਜ ਵੀ ਅੱਗੇ ਨੂੰ ਪਿਛਾਂ ਨੂੰ ਜਾ ਰਹੇ ਹਾਂ ਹਾਂਜੀ, ਔਰ ਪਿਛਾਂ ਨੂੰ ਮੁਸਲਸਲ ਟੁਰੇ ਜਾ ਰਹੇ ਹਾਂਜੀ। ਸਾਨੂੰ ਖਲੋਤ ਹੀ ਕੋਈ ਨਹੀਂ, ਕੋਈ ਬ੍ਰੇਕ ਹੀ ਨਹੀਂ ਲੱਗ ਰਹੀ। ਤੇ ਸਾਡਾ ਕੀ ਬਣੇਗਾ? ਜਦੋਂ ਕਦੀ ਸੋਚੀਦਾ ਤੇ ਆਖੀਦਾ ਰੱਬਾ ਸੋਹਣਿਆ ਸਾਡੇ ਗੁਨਾਹ ਨੇ ਕੋ ਮਾਫ ਹੀ ਕਰ ਛੱਡ ਹੁਣ ਹਾਂਜੀ, ਅਸੀਂ ਬੁਰੇ ਹੀ ਸਹੀ, ਲੇਕਿਨ ਸਾਨੂੰ ਪਰਤ ਕੇ ਸਾਨੂੰ ਇਹ ਸ਼ਦੌਲੇ ਸ਼ਾਹ ਦੇ ਚੂਹੇ ਹੀ ਸਾਡੇ ਜੋਗੇ ਰਹਿ ਗਏ ਹਾਂਜੀ। ਤੋ ਬਸ ਅੱਖਾਂ 'ਚ ਅਥਰੂ ਵੀ ਕਈ ਵਾਰੀ ਆ ਜਾਂਦੇ ਨੇ, ਲੇਕਿਨ ਬੰਦਾ ਕੀ ਕਰੇ, ਵਸ ਨਹੀਂ ਜਾਂਦੀ, ਪੇਸ਼ ਨਹੀਂ ਜਾਂਦੀ ਹਾਂਜੀ। ਤੇ ਇਸ ਤਰ੍ਹਾਂ ਹੀ ਰੋਕ ਲਾ ਕੇ ਤੇ ਮਤਲਬ ਸੋਚਦਿਆਂ ਰਹੀਦਾ ਜੀ। ਲਓ ਜੀ ਪਿਆਰਿਓ, ਗੱਲ ਹੁੱਕੇ ਤੋਂ ਸ਼ੁਰੂ ਹੋਈ ਤੇ ਫਿਰ ਬਾਜਵਾ ਸਾਹਿਬ ਹੋਰਾਂ ਨੇ ਸਾਨੂੰ ਸਾਡਾ ਸਾਰਾ ਪਿਛੋਕੜ ਵੀ ਦੱਸਿਆ, ਸਾਡਾ ਕਲਚਰ ਜਿਹੜਾ ਉਹਦਾ ਸ਼ੀਸ਼ਾ ਵੀ ਸਾਨੂੰ ਵਿਖਾਇਆ, ਸਾਡੀ ਦੇਸੀ ਤਿੱਬ ਦੀ ਜ਼ਬੂਨ ਹਾਲੀ ਬਾਰੇ ਵੀ ਸਾਨੂੰ ਦੱਸਿਆ, ਸਾਡੇ ਵਸੇਬ ਦੀ ਬਦਹਾਲੀ ਪਿਆਰਿਓ, ਸਾਡੀ ਮੁਆਸ਼ੀ ਬਦਹਾਲੀ ਤੇ ਬੁਹਰਾਨ, ਸਾਰਾ ਕੁਝ ਸਾਡੀ ਅੱਜ ਦੀ ਗੁਫ਼ਤਗੂ ਦਾ ਮੌਜੂ ਬਣਿਆ। ਸਾਨੂੰ ਯਕੀਨ ਹੈ ਕਿ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਅਖਜ਼ ਕੀਤਾ ਹੋਣਾ ਹੈ। ਸਾਨੂੰ ਆਪਣੇ ਕਲਚਰ ਨਾਲ, ਆਪਣੀ ਮਾਂ ਬੋਲੀ ਨਾਲ, ਆਪਣੀ ਰਹਿਤਲ ਨਾਲ, ਆਪਣੇ ਵਸੇਬ ਨਾਲ, ਆਪਣੀ ਧਰਤੀ ਨਾਲ ਪਿਆਰ ਕਰਨਾ ਚਾਹੀਦਾ ਹੈ। ਸਾਡੇ ਤਮਾਮ ਮਸਾਇਲ ਦਾ ਇਹੋ ਹੀ ਹੱਲ ਹੈ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ। ਅੱਲਾ ਬੇਲੀ।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ